ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਵਿੱਚ ਹੁਣ ਇਸ ਨੂੰ ਜੀ ਪਹਿਲਾਂ ਕੁਝ ਖਬਰਾਂ ਕਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਏ ਕਾਲ ਕਰ ਸਕੋਗੇ 402700 ਸਟੂਡੀਓ ਦਾ ਫੋਨ ਨੰਬਰ ਹੈ 4752 ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 408270 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਦੀ ਕਲੋਬਸ, ਤਨਾਮ ਸਿੰਘ ਸ਼ੇਲ ਸਲਮਾ, ਬੀਸਲਾ ਪਰਿਵਾਰ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਬਖਸ਼ੀਸ਼ ਸਿੰਘ ਪਾਊ ਬ੍ਰਦਰਸ, ਮਨਦੀਪ ਸਿੰਘ ਸੈਨੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਦੇਵ ਬਨੋਈ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀ, ਤਾਂ ਕੇਂਦਰ ਦੀ ਗੱਲਬਾਤ 30 ਨੂੰ ਹੋਵੇਗੀ। ਜਿਹੜੀਆਂ ਦੋ ਚਿੱਠੀਆਂ ਪਿਛਲੀਆਂ ਸੀਗੀਆਂ, ਇੱਕ ਤਾਂ ਜਿਹੜੀ ਸੀ ਰੱਦ ਕਰਤੀ ਸੀ ਕਿਸਾਨਾਂ ਨੇ, ਔਰ ਦੋਨਾਂ ਚਿੱਠੀਆਂ ਦੇ ਉੱਤੇ ਨਾ ਤਰੀਕ ਸੀ ਵੀ ਕਦੋਂ ਮਿਲਣਾ, ਨਾ ਜਗ੍ਹਾ ਤੇ ਨਾ ਏਜੰਡਾ। ਪਰ ਕਿਸਾਨਾਂ ਨੇ ਜਦੋਂ ਕੇਂਦਰ ਦੇ ਪਾਲੇ ਦੇ ਵਿੱਚ ਗੇਂਦ ਸੁੱਟੀ, ਇਹਨੂੰ ਐਕਸੈਪਟ ਕਰਕੇ ਤੇ 29 ਤਰੀਕ ਦੇ ਦਿੱਤੀ, ਜਗ੍ਹਾ ਵੀ ਦੇ ਦਿੱਤੀ ਤੇ ਏਜੰਡਾ ਵੀ ਸੈੱਟ ਕਰਕੇ ਭੇਜਤਾ। ਹੁਣ ਜਿਹੜੀ ਕੇਂਦਰ ਦੀ ਸਰਕਾਰ ਸੀ ਜੀ, ਉਹ ਫਸ ਗਈ ਕੁੜੀਕੀ। ਉਹਨੂੰ ਇਹ ਲੱਗਦਾ ਸੀਗਾ ਕਿ ਜਿਹੜੇ ਕਿਸਾਨ ਨੇ ਉਹ ਰੱਦ ਕਰਨਗੇ ਇਹਨੂੰ, ਫਿਰ ਵੀ ਇਹਦੇ ਉੱਤੇ ਤਰੀਕ ਸਮਾਂ ਹੈ ਨੀਗਾ, ਵੀ ਉਹਨਾਂ ਨੇ ਸਮਾਂ ਤਰੀਕ ਦੇਣਾ ਨਹੀਂ ਤੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਇਹ ਲਾਵਾਂਗੇ ਜੀ। ਆਹ ਦੇਖੋ ਚਿੱਠੀਆਂ ਦੀ ਗਿਣਤੀ ਅਸੀਂ ਵਧਾ ਰਹੇ ਸੀ, ਪਰ ਕਿਸਾਨਾਂ ਨੇ ਇਹ ਪੈਂਤੜਾ ਜਿਹੜਾ ਸੀਗਾ ਉਹ ਵਰਤ ਕੇ ਕੇਂਦਰ ਦੀ ਸਰਕਾਰ ਨੂੰ ਮਜਬੂਰ ਕਰਤਾ ਇੱਕ ਵਾਰੀ ਫੇਰ ਜਿਹੜਾ ਕਿ ਉਹ ਗੱਲਬਾਤ ਦੇ ਵਾਸਤੇ ਮੂਹਰੇ ਆਵੇ, ਕਿਉਂਕਿ ਇਹਦਾ ਹੁਣ ਜਵਾਬ ਜਿਹੜਾ ਉਹ ਕੀ ਦਿੰਦੇ ਵੀ ਅਸੀਂ ਤਰੀਕ ਵੀ ਸੈੱਟ ਕਰਤੀ, ਅਸੀਂ ਜਗ੍ਹਾ ਵੀ ਸੈੱਟ ਕਰਤੀ ਤੇ ਏਜੰਡਾ ਵੀ ਸੈੱਟ ਕਰਤਾ, ਤਿੰਨੇ ਕਾਨੂੰਨ ਵਾਪਸ ਲਓ, ਇੱਕ ਆਰਡੀਨੈਂਸ ਜਿਹੜਾ ਪਰਾਲੀ ਵਾਲੇ ਮਾਮਲੇ ਦੇ ਉੱਤੇ ਉਹਨੂੰ ਵਾਪਸ ਲਓ ਤੇ ਜਿਹੜਾ ਸੰਭਾਵੀ ਲਿਆਉਣਾ ਬਿਜਲੀ ਵਾਲਾ ਬਿੱਲ ਉਹਨੂੰ ਰੱਦ ਕਰੋ। ਕਿਉਂਕਿ ਸਿੱਧਾ ਜੇ ਮੰਨਦੀ ਕੇਂਦਰ ਦੀ ਸਰਕਾਰ, ਗੱਲ ਉਹੀ ਆ, ਜਿਹੜੇ ਹੰਕਾਰ ਬੋਲਦਾ ਸਰਕਾਰ ਬੋਲੂਗੀ ਤੇ ਸਮਝੌਤਾ ਹੋ ਜਾਊਗਾ। ਜਿੰਨੀ ਦੇਰ ਤੱਕ ਹੰਕਾਰ ਬੋਲਦਾ ਉਨੀ ਦੇਰ ਤੱਕ ਗੱਲਬਾਤ ਸਿਰੇ ਨਹੀਂ ਚੜ੍ਹਨੀ। ਹੰਕਾਰ ਦੇ ਵਿੱਚੋਂ ਇਹ ਸੀਗਾ ਵੀ ਜੇ ਅਸੀਂ ਕਿਸਾਨਾਂ ਦੀ ਦਿੱਤੀ ਹੋਈ ਤਰੀਕ ਹੀ ਮੰਨ ਲਈ ਤੇ ਫਿਰ ਇਹ ਜਾਊਗਾ ਵੀ ਇਹ ਤਾਂ ਝੁੱਕੇ। ਉਹਦੇ ਉੱਤੇ ਤਰੀਕ ਜਿਹੜੀ ਜੀ ਉਹ ਬਦਲ ਦਿੱਤੀ, ਤਰੀਕ ਬਦਲਤੀ, ਜਗ੍ਹਾ ਬਦਲ। 29 ਤਰੀਕ ਸੀ, ਉਹਨੂੰ ਜਿਹੜਾ ਵੀ 30 ਕਰ ਦਿੱਤਾ। 30 ਨੂੰ ਜਿਹੜਾ ਸੀਗਾ ਟਰੈਕਟਰ ਮਾਰਚ ਕਰਨਾ ਸੀ ਕਿਸਾਨਾਂ ਨੇ, ਤੇ ਜਦੋਂ ਇਹ ਬਦਲ ਕੇ ਭੇਜਿਆ ਕਿਸਾਨਾਂ ਨੂੰ ਤਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਹਨਾਂ ਨੇ 29 ਭੇਜੀ ਆ ਤੇ 30 ਨੂੰ ਅਸੀਂ ਕਰ ਦਿੱਤੀ, ਤੇ ਇਹਨਾਂ ਨੇ ਉਹ ਮੰਨਣਾ ਨਹੀਂ ਵੀ ਅਸੀਂ 30 ਨੂੰ ਜਿਹੜਾ ਟਰੈਕਟਰ ਮਾਰਚ ਰੱਖਿਆ। ਪਰ ਕਿਸਾਨ ਜਿਹੜਾ ਜੀ ਉਹ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ। ਉਹਨਾਂ ਨੇ ਇਹ ਸੱਦਾ ਪੱਤਰ ਐਕਸੈਪਟ ਕਰ ਲਿਆ। ਜਿਹੜਾ ਸੱਦਾ ਪੱਤਰ ਦਿੱਤਾ ਗਿਆ ਕੇਂਦਰ ਦੇ ਵੱਲੋਂ, ਉਹਦੇ ਵਿੱਚ ਇਹ ਲਫ਼ਜ਼ ਨਹੀਂ ਹੁਣ ਹੈਗੇ ਜੀ ਕਿ ਅਸੀਂ ਇਹਦੇ ਉੱਤੇ ਜਿਹੜਾ ਜੀ ਵਿਚਾਰ ਕਰਨ ਨੂੰ ਤਿਆਰ ਹੈ, ਜਿਹੜੀਆਂ ਇਹਦੇ ਵਿੱਚ ਚੇਂਜਸ ਨੇ। ਇਹ ਕਿਹਾ ਕਿ ਤੁਹਾਡਾ ਜਿਹੜਾ ਏਜੰਡਾ ਤਿੰਨੇ ਖੇਤੀ ਕਾਨੂੰਨਾਂ ਵਾਲਾ ਤੇ ਦੋ ਜਿਹੜੇ ਦੂਜੇ, ਅਸੀਂ ਉਹਦੇ ਉੱਤੇ ਵਿਚਾਰ ਕਰਨ ਨੂੰ ਜਿਹੜਾ ਉਹ ਤਿਆਰ ਹੈ। ਔਰ ਟਰੈਕਟਰ ਮਾਰਚ ਜਿਹੜਾ ਜੀ ਉਹ ਇੱਕ ਦਿਨ ਗਾਹ ਕਰਤਾ, 31 ਨੂੰ ਜਿਹੜਾ ਉਹ ਕਰ ਦਿੱਤਾ। ਔਰ ਇਹ ਕਿਹਾ ਗਿਆ ਕਿ ਟਰੈਕਟਰ ਮਾਰਚ ਇੱਕ ਦਿਨ ਅੱਗੇ ਪਾਇਆ ਜਾਊਗਾ। ਇਹ ਮਾਰਚ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਜਿਹੜਾ ਜੀ ਉਹ ਆਏ ਜਿਹੜੇ ਟਰੈਕਟਰ ਨੇ, ਉਹ ਮਾਰਚ ਦੇ ਵਿੱਚ ਮੋਰਚਿਆਂ ਦੇ ਉੱਤੇ ਜਿਹੜੇ ਖੜੇ ਟਰੈਕਟਰ ਨੇ ਉਹ ਮਾਰਚ ਦੇ ਵਿੱਚ ਸ਼ਾਮਲ ਨਹੀਂ ਹੋਣਗੇ। ਇਹ ਚਾਰਾਂ ਕੌਮੀ ਮਾਰਗਾਂ ਦੇ ਉੱਤੇ ਉਸੇ ਤਰੀਕੇ ਨਾਲ ਖੜੇ ਰਹਿਣਗੇ। ਜਿਹੜੇ ਹੋਰ ਟਰੈਕਟਰ ਨੇ ਉਹ ਮਾਰਚ ਦੇ ਵਿੱਚ ਸ਼ਾਮਲ ਜਿਹੜਾ ਉਹ ਹੋਣਗੇ। ਹੁਣ ਬਹੁਤੀਆਂ ਨਿਗਾਹਾਂ ਭਲਕਦੀ ਮੀਟਿੰਗ ਦੇ ਉੱਤੇ ਲੱਗੀਆਂ ਰਹਿਣਗੀਆਂ ਕਿ ਉਹਦੇ ਵਿੱਚ ਜਿਹੜਾ ਜੀ ਉਹ ਕੀ ਹੈ, ਕਿਉਂਕਿ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਉਹਦੇ ਵਿੱਚ ਇਹ ਤਾਂ ਹੋਣਾ ਨਹੀਂ ਕਿ ਹੁਣ ਕਿਹੜੀਆਂ ਜਿਹੜੀਆਂ ਕਲੌਜ਼ ਨੇ ਉਹਦੇ ਉੱਤੇ ਅਸੀਂ ਚੇਂਜਸ ਕਰਨ ਨੂੰ ਤਿਆਰ ਹੈ। ਕਿਉਂਕਿ ਦੋ ਟੁੱਕ ਕਿਸਾਨਾਂ ਨੇ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਅਸੀਂ ਉਹ ਕਲੌਜ਼ ਦੀ ਗੱਲ ਕਰਨ ਨਹੀਂ ਆਉਣਾ, ਉਹ ਤਾਂ ਗੱਲ ਬਹੁਤ ਹੋ ਚੁੱਕੀ ਹੋਈ ਆ। ਹੁਣ ਤਾਂ ਇਹੀ ਜਿਹੜਾ ਜੀ ਪੁੱਛਣ ਆਉਣਾ ਵੀ ਕਿਹੜੇ ਤਰੀਕੇ ਨਾਲ ਇਹਨੂੰ ਤੁਸੀਂ ਰੱਦ ਜਿਹੜਾ ਉਹ ਕਰਦੇ ਹੋ। ਉੱਧਰ ਅੰਨਾ ਹਜ਼ਾਰੇ ਨੇ ਕੇਂਦਰ ਦੀ ਸਰਕਾਰ ਨੂੰ ਇਹ ਕਿਹਾ ਕਿ ਜੇ ਵੈਸੇ ਉਹਨੇ ਲੰਬੀ ਤਰੀਕ ਦੇਤੀ ਵੀ ਜਨਵਰੀ ਦੇ ਅਖੀਰ ਤੱਕ ਕਿਸਾਨੀ ਮੁੱਦਿਆਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹ ਭੁੱਖ ਹੜਤਾਲ ਜਿਹੜਾ ਜੀ ਉਹ ਸ਼ੁਰੂ ਕਰਨਗੇ। ਇਹ ਵੈਸੇ ਜਿਹੜੀ ਇਹ ਧਮਕੀ ਜੀਬੋ ਗਰੀਬ ਜੀ ਹੈ, ਸ਼ਾਇਦ ਉਹਨੂੰ ਲੱਗਦਾ ਹੋਵੇ ਕਿ ਜਨਵਰੀ ਐਂਡ ਤੱਕ ਕੁਛ ਨਾ ਕੁਛ ਹੋ ਹੀ ਜਾਣਾ ਤੇ ਫਿਰ ਇਹ ਵੀ ਰੱਖ ਲਿਆ ਜਾਊਗਾ। ਵੇਖਿਆ ਮੈਂ ਜਿਹੜੀ ਉਹ ਧਮਕੀ ਦਿੱਤੀ ਸੀਗੀ। ਸੋ ਲੈਟਸ ਸੀ ਭੜਕ ਕੇ ਜਿਹੜਾ ਜੀ ਉਹ ਕਿੱਧਰ ਨੂੰ ਕਹਾਣੀ ਜਿਹੜੀ ਆ ਉਹ ਸਭ ਪਾਸੇ ਦੀ ਜਾਂਦੀ ਆ। ਜੇ ਆਪਾਂ ਮੌਸਮ ਦੀ ਗੱਲ ਕਰੀਏ ਜਿਹਦੇ ਵਿੱਚ ਡਟੇ ਬੈਠੇ ਆ ਕਿਸਾਨ, ਮੀਂਹ ਪੈਣ ਦੇ ਨਾਲ ਕੱਲ ਜਿਹੜਾ ਜੀ ਇੱਥੇ ਸੀਤ ਲਹਿਰ ਦੀ ਵਾਪਸੀ ਹੋਈ ਆ ਔਰ ਅਗਲੇ ਕੁਝ ਦਿਨਾਂ ਦੇ ਦੌਰਾਨ ਇਹ ਹੋਰ ਵੱਧ ਸਕਦੀ ਆ। ਜਿਹੜਾ ਸੀਗਾ
ਰਾਤ ਦਾ ਤਾਪਮਾਨ ਬਠਿੰਡਾ ਦੇ ਵਿੱਚ ਜਿਹੜਾ ਸੀ ਉਹ 1 ਡਿਗਰੀ ਤੱਕ ਡਿੱਗ ਪਿਆ। 2 ਡਿਗਰੀ ਤੱਕ ਲੁਧਿਆਣੇ ਦੇ ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਸੜਕ ਦੇ ਉੱਤੇ ਬੈਠਣਾ ਹੋਵੇ ਇਸ ਤਾਪਮਾਨ ਦੇ ਵਿੱਚ ਕੀ ਹਾਲਾਤ ਜਿਹੜਾ ਜੀ ਉਹ ਬਣ ਸਕਦੇ ਆ। ਪਰ ਜਿਹੜੇ ਕਿਸਾਨ ਨੇ ਉਹਨਾਂ ਦੇ ਹੌਸਲੇ, ਉਹਨਾਂ ਦੇ ਸਿਰੜ ਦੇ ਵਿੱਚ ਕੋਈ ਕਮੀ ਜਿਹੜੀ ਦੀ ਉਹ ਨਹੀਂ ਆ ਰਹੀ ਔਰ ਵੱਡੀ ਗਿਣਤੀ ਦੇ ਵਿੱਚ ਲੋਕ ਸਣੇ ਪਰਿਵਾਰਾਂ ਦੇ ਸਰਹੱਦਾਂ ਵੱਲ ਨੂੰ ਨਿਰੰਤਰ ਤੁਰੇ ਜਾ ਰਹੇ। ਬਿਲਕੁਲ ਜੀ, ਉਹਨਾਂ ਨੂੰ ਕੋਈ ਫਰਕ ਨਹੀਂ ਇਹਨਾਂ ਚੀਜ਼ਾਂ ਦੇ ਨਾਲ। ਤੇ ਅੱਗੇ ਗੱਲ ਕਰਦੇ ਹਾਂ, ਕਿਸਾਨ ਅੰਦੋਲਨ ਦੇ ਵਿੱਚ 2 ਹੋਰ ਮੌਤਾਂ ਹੋਈਆਂ। ਦੇਖੋ ਇਹ ਹੈ ਕਿ ਬਹੁਤ ਜਿਹੜੀਆਂ ਦੀ ਉਦਾਸ ਕਰ ਦੇਣ ਵਾਲੀਆਂ ਇਹ ਖਬਰਾਂ ਲਗਾਤਾਰ ਤੁਰੀਆਂ ਆ ਰਹੀਆਂ ਨੇ। ਇੱਕ ਤਾਂ ਕਿਸਾਨ ਅੰਦੋਲਨ ਸਾਰੀ ਮਜ਼ਦੂਰ ਮੁਕਤੀ ਮੋਰਚਾ ਦੀ ਆਗੂ ਸੀ ਜੀ ਮਲਕੀਤ ਕੌਰ, ਫਤਿਆਬਾਦ ਦੇ ਨੇੜੇ ਇੱਕ ਸੜਕ ਦੁਰਘਟਨਾ ਦੇ ਵਿੱਚ ਉਹਦੀ ਮੌਤ ਹੋ ਗਈ ਹੈ ਜੀ। ਇਹ ਔਰਤ ਮਾਨਸਾ ਸ਼ਹਿਰ ਦੀ ਰਹਿਣ ਵਾਲੀ ਸੀ। ਮਜ਼ਦੂਰ ਮੁਕਤੀ ਵੱਲੋਂ ਦਿੱਲੀ ਅੰਦੋਲਨ ਦੀ ਹਮਾਇਤ ਦੇ ਵਿੱਚ ਇਹ ਉੱਥੇ ਔਰਤਾਂ ਦਾ ਗਰੁੱਪ ਲੈ ਕੇ ਜਿਹੜਾ ਉਹ ਗਈ ਸੀਗੀ। CPI ਲਿਬਰੇਸ਼ਨ ਦੇ ਕੇਂਦਰੀ ਆਗੂ ਜਿਹੜਾ ਜੀ ਰਾਣਾ ਨੇ ਇਹ ਦੱਸਿਆ ਕਿ ਇਹ ਔਰਤ ਜਿਹੜੀ ਸੀ ਸੜਕ ਪਾਰ ਕਰਦਿਆਂ ਇੱਕ ਤੇਜ਼ ਰਫ਼ਤਾਰ ਕਾਰ ਨੂੰ ਟੱਕਰ ਦੇ ਲੰਗਰ ਛਕਣ ਦੇ ਵਾਸਤੇ ਜਿਹੜਾ ਵੀ ਉਹ ਜਾ ਰਹੀ ਸੀ। ਉਹਦੀ ਮੌਕੇ ਦੇ ਉੱਤੇ ਮੌਤ ਹੋ ਗਈ, ਕਾਰ ਸਵਾਰ ਫਰਾਰ ਹੋ ਗਿਆ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹਨੇ ਇਹ ਗੱਲ ਕਹੀ ਆ ਕਿ ਉਹਦੀ ਜਿਹੜੀ ਮ੍ਰਿਤਕ ਦੇ ਆ ਉਹ ਸਿਵਲ ਹਸਪੀਟਲ ਮਾਨਸਾ 'ਚ ਰੱਖੀ ਗਈ ਆ ਤੇ ਪੰਜਾਬ ਤੇ ਹਰਿਆਣਾ ਸਰਕਾਰ ਤੋਂ ਪਰਿਵਾਰ ਦੇ ਵਾਸਤੇ ਮੁਆਵਜ਼ੇ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ। ਸੰਸਕਾਰ ਹੋਊਗਾ। ਇਸੇ ਤਰੀਕੇ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਜਿਹੜਾ ਸੀਗਾ ਵੀ ਇਹ ਭਾਜਪਾ ਆਗੂਆਂ ਦੇ ਘਰਾਂ ਦੇ ਘਰਾਓ ਦੇ ਸੱਦੇ ਦੇ ਤਹਿਤ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਭਾਜਪਾ ਦੇ ਪ੍ਰਧਾਨ ਯਾਦਵਿੰਦਰ ਸ਼ੈੱਟੀ ਆ ਉਹਦੀ ਕੋਠੀ ਦੇ ਮੂਹਰੇ ਲਗਾਤਾਰ ਘਰਾਓ ਧਰਨੇ ਦੇ ਦੌਰਾਨ ਕਿਸਾਨ ਆਗੂ ਸੁਖਦੇਵ ਸਿੰਘ ਜਿਹੜੇ 63 ਸਾਲਾਂ ਦੇ ਸਨ, ਇਹ ਪਿੰਡ ਰਹਿਣ ਵਾਲੇ ਸਨ ਔਰ ਇਹਨਾਂ ਦੀ ਮੌਤ ਜਿਹੜੀ ਉਹ ਹੋ ਗਈ ਹੈ। ਔਰ ਇਹ ਇੱਕ ਮੀਟਿੰਗ ਚੱਲ ਰਹੀ ਸੀ, ਉਹਦੇ ਵਿੱਚ ਰਿਟਾਇਰਡ ਜਿਹੜਾ ਇਹ ਟੀਚਰ ਸੀਗੇ ਜੀ, ਇਹ ਉਹਦਾ ਏਜੰਟ ਲਿਖ ਰਹੇ ਸੀ। ਅਚਾਨਕ ਉਹਨੂੰ ਦਿਲ ਦਾ ਦੌਰਾ ਪੈ ਗਿਆ, ਤੁਰੰਤ ਸਿਵਲ ਹਸਪੀਟਲ ਲਿਜਾਇਆ ਗਿਆ ਜਿੱਥੇ ਕਿ ਹਸਪੀਟਲ ਪਹੁੰਚਣ ਤੋਂ ਪਹਿਲਾਂ ਹੀ ਉਹਦੀ ਮੌਤ ਜਿਹੜੀ ਜੀ ਉਹ ਹੋ ਗਈ। ਇੱਥੇ ਵੀ ਮੁਆਵਜ਼ੇ ਦੀ ਮੰਗ ਜਿਹੜੀ ਹੈ ਜੀ ਉਹ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ। ਇਹ 2 ਹੋਰ ਇਹਦੇ ਚੀਜ਼ਾਂ ਦੇ ਨਾਮ ਬਿਲਕੁਲ ਜੀ, ਬੜੀ ਫਿਕਰ ਵਾਲੀ ਗੱਲ ਹੈ ਵੀ। ਤਾਂ ਅੱਗੇ ਗੱਲ ਕਰਦੇ ਹਰਿਆਣੇ ਦੇ, ਉੱਥੇ ਪਿੰਡਾਂ ਦੇ ਵਿੱਚ ਭਾਜਪਾ ਤੇ ਜਿਹੜੇ ਸੰਘੀ ਹੈਗੇ ਆ ਉਹਨਾਂ ਦਾ ਦਾਖਲਾ ਬੰਦ ਕੀਤਾ ਲੋਕਾਂ ਨੇ। ਉਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਪੰਜਾਬ ਤੋਂ ਬਾਅਦ ਹਰਿਆਣਾ 'ਚ ਵੀ ਭਾਰਤੀ ਜਨਤਾ ਪਾਰਟੀ ਤੇ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਜ਼ੋਰਾਂ ਦੇ ਉੱਤੇ ਜਿਹੜਾ ਉਹ ਕੀਤਾ ਜਾ ਰਿਹਾ। ਹਰਿਆਣੇ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ RSS ਆਗੂਆਂ ਦੇ ਪਿੰਡਾਂ ਦੇ ਵਿੱਚ ਦਾਖਲੇ ਤੱਕ ਤੇ ਪਾਬੰਦੀ ਜਿਹੜੀ ਹੈ ਜੀ ਉਹ ਲਾਤੀ ਹੈ। ਹਰਿਆਣੇ ਦੇ ਪਿੰਡਾਂ ਦੇ ਲੋਕ ਜਿੱਥੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਆ, ਉੱਥੇ ਕਿਸਾਨਾਂ ਦੇ ਖਿਲਾਫ ਖਬਰਾਂ ਦਿਖਾਉਣ ਵਾਲੇ ਮੀਡੀਆ ਜਿਹੜੇ ਗਲਤ ਖਬਰਾਂ ਦਿਖਾਉਣ ਵਾਲੇ ਮੀਡੀਆ ਦਾ ਬਾਈਕਾਟ ਵੀ ਕਰ ਰਹੇ ਆ। ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਪਿੰਡ ਬੀਬੀਪੁਰ ਦੇ ਲੋਕਾਂ ਨੇ ਭਾਜਪਾ ਆਗੂਆਂ ਦੇ ਪਿੰਡਾਂ ਦੇ ਵਿੱਚ ਦਾਖਲੇ ਤੇ ਪਾਬੰਦੀ ਲਾਤੀ ਹੈ। ਕਹਿੰਦੇ ਨੇ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਖੇਤੀ ਕਾਨੂੰਨ ਜਿਹੜੇ ਕਿਸਾਨ ਵਿਰੋਧੀ ਨੇ ਇਹ ਰੱਦ ਕਰਨੇ ਚਾਹੀਦੇ ਨੇ। ਜਿਹੜੇ ਉੱਥੋਂ ਦੇ ਪੰਚ ਨੇ ਉਹਨੇ ਇਹ ਗੱਲ ਕਹੀ ਹੈ ਕਿ ਪਿੰਡਾਂ ਦੇ ਲੋਕਾਂ ਨੇ ਸਾਂਝੇ ਤੌਰ ਦੇ ਉੱਤੇ 3 ਫੈਸਲੇ ਲਏ ਆ। ਪਹਿਲਾਂ ਪਿੰਡ ਦੇ ਲੋਕ ਕਿਸਾਨਾਂ ਦੀ ਹਮਾਇਤ ਕਰਦੇ ਦਿੱਲੀ ਸਰਹੱਦ ਦੇ ਸੰਘਰਸ਼ ਦੇ ਵਿੱਚ ਹਿੱਸਾ ਲੈਣਗੇ। ਕਿਸਾਨਾਂ ਦੇ ਉਲਟ ਕੇਂਦਰ ਸਰਕਾਰ ਦੇ ਪੱਖ ਵਿੱਚ ਖਬਰਾਂ ਦਿਖਾਉਣ ਵਾਲੇ ਮੀਡੀਆ ਦਾ ਸਦਾ ਲਈ ਬਾਈਕਾਟ ਕੀਤਾ ਜਾਊਗਾ। ਪਿੰਡ ਵਿੱਚ ਕਦੇ ਵੀ ਭਾਜਪਾ ਜਾਂ RSS ਦੇ ਆਗੂਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਊਗਾ। ਹਰਿਆਣਾ ਦਾ ਪਿੰਡ ਜਿਹੜਾ ਬੀਬੀਪੁਰ ਹੈ ਉਹ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਰਹਿ ਚੁੱਕਿਆ, ਜਿੱਥੇ ਲੋਕਾਂ ਨੇ ਜਿਹੜਾ ਸੀਗਾ ਇਹ ਭਰੂਣ ਹੱਤਿਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ ਔਰ ਬਾਅਦ ਦੇ ਵਿੱਚ ਹਰਿਆਣਾ ਹੀ ਨਹੀਂ ਬਲਕਿ ਪੂਰੇ ਦੇਸ਼ ਦੀ ਇਹ ਮੁਹਿੰਮ ਬਣ ਗਈ ਸੀਗੀ। 15 ਦੇ ਵਿੱਚ ਇਸ ਪਿੰਡ ਦੇ ਵਿੱਚ 1000 ਲੜਕੀਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ 1043 ਹੋ ਗਈ ਸੀਗੀ ਔਰ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਉਹਦੇ ਭਾਈਵਾਲ ਪਾਰਟੀਆਂ ਦੇ ਖਿਲਾਫ ਲੋਕਾਂ ਦੇ ਵਿੱਚ ਰੋਹ ਲਗਾਤਾਰ ਜਿਹੜਾ ਉਹ ਫੈਲਦਾ ਜਿਹੜਾ ਉਹ ਜਾ ਰਿਹਾ। ਇਹ ਉਹਦਾ ਹੀ ਇੱਕ ਜਿਹੜਾ ਜੀ ਉਹ ਪਾਰਟ ਹੈ।
ਅੰਬਾਲਾ ਤੇ ਪੰਚਕੂਲਾ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਵਿਖਾਏ ਗਏ। ਉਸ ਤੋਂ ਬਾਅਦ ਪਚਾਣਾ ਹਲਕੇ ਦੇ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਗਿਆ, ਉਹਦਾ ਹੈਲੀਪੈਡ ਜਿਹੜਾ ਦੀ ਉਹ ਪੁੱਟ ਦਿੱਤਾ ਸੀਗਾ। ਔਰ ਕਿਸਾਨਾਂ ਨੇ ਸੂਬੇ ਦੇ ਵਿੱਚ ਮਨੋਹਰ ਲਾਲ ਖੱਟਰ ਤੇ ਦੁਸ਼ਯੰਤ ਚੌਟਾਲਾ ਦੇ ਸਮਾਗਮਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ। ਜਿਹੜੇ ਭਾਜਪਾ ਦੇ ਸਰਕਾਰ ਦੇ ਆਗੂ ਨੇ, ਮੰਤਰੀ ਸ਼ੰਤਰੀ ਨੇ, ਉਹ ਕੁਝ ਵੱਡੇ ਸ਼ਹਿਰਾਂ ਦੇ ਵਿੱਚ ਤਾਂ ਸਮਾਗਮ ਕਰ ਰਹੇ ਆ, ਪਰ ਜਿਸ ਦਿਨ ਦਾ ਇੱਥੇ ਅੰਬਾਲੇ ਦੇ ਵਿੱਚ ਇੱਕ ਵੱਡਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਮਨੋਹਰ ਲਾਲ ਖੱਟਰ ਨੂੰ, ਉਸ ਦਿਨ ਤੋਂ ਇਹ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਵੀ ਉਹ ਜਾਣ ਤੋਂ ਡਰਨ ਲੱਗੇ ਆ। ਤੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਹਿਰ ਵਿੱਚ ਕਿਸਾਨ ਜਿਹੜੇ ਉਹ ਇਕੱਠੇ ਹੋ ਗਏ, ਕਿਉਂਕਿ ਇਹਨੇ ਸੋਚਿਆ ਨਹੀਂ ਸੀਗਾ ਕਿ ਅੰਬਾਲੇ ਸ਼ਹਿਰ ਐਡੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਆ ਸਕਦੇ ਆ ਔਰ ਵਿਰੋਧ ਕਰਨ ਦੇ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋ ਸਕੇ। ਜੀ ਬਿਲਕੁਲ, ਮਸੀਂ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ। ਤੇ ਅੱਗੇ ਗੱਲ ਕਰਦੇ ਆ ਕਿਸਾਨ ਮੋਰਚੇ ਦੀ। ਉਹਨਾਂ ਨੇ ਗੋਦੀ ਮੀਡੀਆ ਨੂੰ ਭਾਜੜਾਂ ਪਾਈਆਂ ਹੋਈਆਂ, ਅੱਗੇ ਅੱਗੇ ਲਾਇਆ। ਦੇਖੋ, ਟਰੈਕਟਰ ਤੋਂ ਟਵਿੱਟਰ ਤੱਕ ਜਿਹੜਾ ਵੀ ਆਏ, ਫਿਰ ਟਰਾਲੀ ਟਾਈਮ ਜਿਹੜਾ ਸੀਗਾ ਉਹ ਅਖਬਾਰ ਕੱਢ ਲਿਆ। 2014 ਤੋਂ ਬਾਅਦ ਚਰਚਾ ਦੇ ਵਿੱਚ ਆਏ ਇੱਕ ਨਾਮ ਗੋਦੀ ਮੀਡੀਆ, ਉਹਦੇ ਉੱਤੇ ਸਭ ਤੋਂ ਵੱਡਾ ਕਰਾਰਾ ਵਾਰ ਜਿਹੜਾ ਵੀ ਉਹ ਕਿਸਾਨ ਮੋਰਚੇ ਦੇ ਦੌਰਾਨ ਹੋਇਆ। ਇਹ ਪਹਿਲੀ ਵਾਰੀ ਹੋਇਆ ਕਿ ਸਥਾਪਿਤ ਮੀਡੀਆ, ਖਾਸ ਕਰਕੇ ਇਹ ਟੀਵੀ ਚੈਨਲਾਂ ਦੇ ਉੱਤੇ ਜਿਹੜਾ ਇਹ ਸੋਸ਼ਲ ਮੀਡੀਆ ਉਹ ਇੰਨਾ ਭਾਰੂ ਪੈ ਰਿਹਾ, ਔਰ ਇਹਦੀ ਚਰਚਾ ਪੂਰੀ ਦੁਨੀਆ ਦੇ ਵੱਖ-ਵੱਖ ਮੰਚਾਂ ਤੋਂ ਜਿਹੜੀ ਉਹ ਹੋ ਰਹੀ ਹੈ। ਸਾਲ 2020 ਜਿਹੜਾ ਬੀਤਣ ਤੇ ਹੈ, ਜਿਵੇਂ ਕਰੋਨਾ ਮਹਾਮਾਰੀ ਕਰਕੇ ਤਬਾਹੀ ਮਚਾਈ ਰੱਖੀ, ਇਸ ਸਾਲ ਨੂੰ ਬਰਬਾਦੀ ਵਾਲੇ ਸਾਲ ਦੇ ਵਜੋਂ ਵੀ ਵੇਖਿਆ ਜਾ ਰਿਹਾ। ਕੇਂਦਰ ਦੇ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਇੱਕ ਸ਼ਕਤੀਸ਼ਾਲੀ ਰੂਪ ਦੇ ਵਿੱਚ ਸਾਹਮਣੇ ਆਏ ਗੋਦੀ ਮੀਡੀਆ ਲਈ ਕਿਸਾਨ ਮੋਰਚਾ ਇੰਨਾ ਭਾਰਾ ਹੀ ਪਊਗਾ, ਇਹਦੇ ਬਾਰੇ ਗੋਦੀ ਮੀਡੀਆ ਦੇਸ਼ ਦੇ ਲੋਕਾਂ ਨੇ ਕਦੀ ਨਹੀਂ ਜਿਹੜਾ ਵੀ ਉਹ ਸੋਚਿਆ ਨਾ। ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨੀ ਮੋਰਚਿਆਂ ਦਾ ਪ੍ਰਭਾਵ ਇੰਨਾ ਮਜ਼ਬੂਤੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਵਿੱਚ ਬਹਿ ਗਿਆ ਕਿ ਉਹਨੇ ਸਥਾਪਿਤ ਗੋਦੀ ਮੀਡੀਆ ਤੱਕ ਦੀ ਪਰਵਾਹ ਨਹੀਂ ਕੀਤੀ। ਮੀਡੀਆ ਹਲਕਿਆਂ ਦੇ ਵਿੱਚ ਇਹ ਚਰਚਾ ਜ਼ੋਰਾਂ ਤੇ ਹੈ ਕਿ ਗੋਦੀ ਮੀਡੀਆ ਤੇ ਲੋਕ ਪੱਖੀ ਮੀਡੀਆ ਦੇ ਵਿੱਚ ਸਾਲ 2020 ਦੇ ਵਿੱਚ ਸਪਸ਼ਟ ਤੇ ਗੂੜੀ ਲੀਕ ਖਿੱਚਣ ਵਾਲੇ ਸਾਲ ਦੇ ਵਜੋਂ ਇਸ 2020 ਨੂੰ ਯਾਦ ਕੀਤਾ ਜਾਊਗਾ। ਦਿੱਲੀ ਦੇ ਸਿੰਘੂ ਸਰਹੱਦ ਦੇ ਤੇ ਬਹੁਤ ਸਾਰੇ ਨੌਜਵਾਨ ਨੇ ਜਿਨ੍ਹਾਂ ਨੇ ਨੌਜਵਾਨ ਕਿਸਾਨ ਨੇ ਜਿਨ੍ਹਾਂ ਆਪਣੀਆਂ ਟਰਾਲੀਆਂ ਦੇ ਉੱਤੇ ਲਿਖ ਕੇ ਲਾਇਆ ਹੋਇਆ ਕਿ ਗੋਦੀ ਮੀਡੀਆ ਦੂਰ ਰਹੇ। ਉੱਤਰੀ ਭਾਰਤ ਦੇ ਸੂਬਿਆਂ, ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਨੌਜਵਾਨਾਂ ਨੇ ਗੋਦੀ ਮੀਡੀਆ ਨੂੰ ਟੱਕਰ ਦੇਣ ਲਈ ਸੋਸ਼ਲ ਮੀਡੀਆ ਦੇ ਉੱਤੇ ਕਮਾਂਡ ਸੰਭਾਲੀ ਹੋਈ ਹੈ। ਭਾਜਪਾ ਦੇ IT ਸੈੱਲ ਨੂੰ ਜੇ ਕਿਸੇ ਨੇ, ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਇਹ ਨਹੀਂ ਆ ਕਿ ਇਸ ਮਾਮਲੇ ਦੇ ਵਿੱਚ ਕੋਈ ਜਿੱਤ ਹਾਰ ਹੋ ਸਕਦੀ ਆ, ਵੀ ਕੌਣ ਜਿੱਤ ਗਿਆ ਕੌਣ ਹਾਰ ਗਿਆ। ਮੁਕਾਬਲਾ ਕਰਨਾ ਆਪਣੇ ਆਪ ਦੇ ਵਿੱਚ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ। ਇਹ ਪਹਿਲੀ ਵਾਰੀ ਆ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਬਹੁਤ ਹੀ ਸਟਰੋਂਗ IT ਸੈੱਲ ਹੈ, ਉਹਨੂੰ ਜੇ ਕਿਸੇ ਨੇ ਟੱਕਰ ਦਿੱਤੀ ਹੈ ਜਾਂ ਇਹ ਕਿਹਾ ਜਾਵੇ ਮਜ਼ਬੂਤੀ ਦੇ ਨਾਲ ਟੱਕਰ ਦਿੱਤੀ ਹੈ, ਤਾਂ ਉਹ ਕਿਸਾਨ ਸੰਘਰਸ਼ ਹੈ। ਜਿਹਨੇ ਉਹਨੂੰ, ਜਿੱਥੇ ਉਹ ਕੋਈ ਗੱਲ ਲਿਖਦੇ ਆ, ਜਿੱਥੇ ਉਹ ਕੋਈ ਇੱਕ ਕਮੈਂਟ ਕਰਦੇ ਆ, ਹੇਠਾਂ ਫਿਰ ਧੜਾ ਧੜ ਜਿਹੜੇ ਜੀ ਉਹ ਕਮੈਂਟ ਦੂਜੇ ਪਾਸਿਆਂ ਦੇ ਆਉਣੇ ਸ਼ੁਰੂ ਹੋ ਜਾਂਦੇ ਆ। ਇਹ ਨਹੀਂ ਹੈਗਾ ਕਿ ਉਹਨੇ ਹਥਿਆਰ ਸੁੱਟ ਦਿੱਤੇ ਆ IT ਵਿੰਗ ਨੇ, ਨੋ, ਉਹ ਹੋਰ ਤੇਜ਼ੀ ਦੇ ਨਾਲ ਲੜ ਰਿਹਾ, ਪਰ ਉਹਨੇ ਹੀ ਜੁਰਤ ਦੇ ਨਾਲ ਤੇ ਹੌਸਲੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵੀ ਮੁਕਾਬਲਾ ਵੀ ਉਹਨੂੰ ਪਹਿਲੀ ਵਾਰੀ ਇੰਨਾ ਮਿਲ ਰਿਹਾ, ਕਿਉਂਕਿ ਇਹ ਗੋਦੀ ਮੀਡੀਆ ਜਿਹੜਾ ਅਜਿਹੇ ਸੰਘਰਸ਼ਾਂ ਨੂੰ ਬਦਨਾਮ ਕਰਦਾ ਰਿਹਾ। ਬਾਕੀ ਜੇ ਆਪਾਂ ਗੱਲਾਂ ਛੱਡ ਵੀ ਦਈਏ, ਜਦੋਂ ਵੈਸੇ ਡੀਮੋਨੇਟਾਈਜੇਸ਼ਨ ਹੋਈ ਆ, GST ਜਿਹੜੀ ਵੀ ਆਈ ਆ 370 ਖਤਮ ਕੀਤੀ ਹੈ, ਤੁਹਾਨੂੰ ਯਾਦ ਹੋਣਾ, ਉਦੋਂ ਪਲਾਟ ਲੈਣ ਦੀ ਗੱਲ ਕਹੀ ਗਈ ਸੀ ਔਰ ਭੱਜੇ ਕਮੈਂਟ ਕੀਤੇ ਗਏ ਸੀ ਵਿਆਹ ਕਰਾਉਣ ਦੇ ਵਾਸਤੇ ਕਿ ਮੈਂ ਹੁਣ ਜੰਮੂ ਕਸ਼ਮੀਰ ਜਾ ਕੇ ਵਿਆਹ ਕਰਾਊਂਗਾ। ਇਹ ਸਾਰਾ IT ਸੈੱਲ ਸੀਗਾ। IT ਸੈੱਲ ਦਾ ਜ਼ਿਕਰ ਮੈਂ ਤੁਹਾਡੇ ਇਸ ਪਲੇਟਫਾਰਮ ਦੇ ਉੱਤੇ ਬਹੁਤ ਵਾਰੀ ਜਿਹੜਾ ਵੀ ਉਹ ਕੀਤਾ। ਇਹਦੇ ਵਿੱਚ ਇਹ ਨਹੀਂ ਹੈਗਾ ਕਿ IT ਸੈੱਲ ਜਦੋਂ ਆਪਾਂ ਭਾਜਪਾ ਦਾ ਸੋਚਦੇ ਹਾਂ ਤੇ ਆਪਾਂ ਇਹ ਸੋਚਦੇ ਹਾਂ ਕਿ ਉਹ ਨਾਮ ਕੁਛ ਹੋਰ ਤਰ੍ਹਾਂ ਦੇ ਹੋਣਗੇ। ਨੋ, ਉਹ ਸਾਡੇ ਵਰਗੇ ਮਿਲਦੇ ਜੁਲਦੇ ਨਾਮ, ਉਹੀ ਫੋਟੋਆਂ ਲਾ ਕੇ ਜਿਹੜਾ ਕੋਈ ਬੋਲਦਾ ਉਹਦੇ ਖਿਲਾਫ ਗਾਲਾਂ ਜਾਂ ਦੂਜੀਆਂ ਜਿਹੜੀਆਂ ਭਾਸ਼ਾ ਉਹਦਾ ਉਹ ਵਰਤੋਂ ਕਰਦੇ ਆ। ਜਿਹੜਾ ਸੋਸ਼ਲ ਮੀਡੀਆ, ਇੱਕ ਤਾਂ ਟਰਾਲੀ ਟਾਈਮਜ਼ ਨਿਕਲਿਆ, ਅਖਬਾਰ ਨਿਕਲ ਆਇਆ ਪ੍ਰਿੰਟ ਮੀਡੀਆ ਦੇ ਵਿੱਚ, ਉੱਥੇ ਕਿਸਾਨ ਏਕਤਾ ਮੋਰਚਾ ਨਾਂ ਦਾ ਫੇਸਬੁੱਕ ਪੇਜ, ਟਵਿੱਟਰ, YouTube, ਸਨੈਪਚੈਟ, ਇੰਸਟਾਗ੍ਰਾਮ, ਸਾਰਿਆਂ ਦੇ ਉੱਤੇ ਅਕਾਊਂਟ ਜਿਹੜੇ ਦੀ ਉਹ ਬਣ ਗਏ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਹਦੇ ਨਾਲ ਜੁੜ ਗਏ, ਜਿਹਨੇ ਗੋਦੀ ਮੀਡੀਆ ਦੇ ਪੈਰ ਜਿਹੜੇ ਸੀਗੇ ਜੀ ਉਹ ਹਿਲਾ ਕੇ ਰੱਖ ਦਿੱਤੇ ਜੀ ਇੱਕ ਵਾਰੀ।
ਔਰ ਉਹਨੂੰ ਹੁਣ ਜਿਹੜਾ ਨਾ ਜੀ ਜਿਹੜੇ ਮਾਈਕ ਨੇ ਉਹਦੇ ਉੱਤੋਂ ID ਲਾ ਕੇ ਉੱਥੇ ਕਵਰੇਜ ਜਿਹੜੀ ਆ ਉਹ ਕਰਦੇ ਫਿਰਦੇ ਨੇ ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਕਵਰੇਜ ਹੀ ਜਿਹੜੀ ਉਹ ਮਿਲ ਜੇ, ਉੱਥੋਂ ਦੀ ਫੁਟੇਜ ਜਿਹੜੀ ਉਹ ਮਿਲ ਜੇ। ਕਿਉਂਕਿ ਜੇ ਏਡੇ ਵੱਡੇ ਮੋਰਚੇ ਨੂੰ ਉਹ ਕਵਰ ਨਹੀਂ ਕਰਦੇ ਤੇ ਤਾਂ ਪਛੜਦੇ ਆ, ਤੇ ਜੇ ਕਵਰ ਜਿਹੜਾ ਜੀ ਉਹ ਕਰਦੇ ਆ ਤੇ ਉਹ ਕਿਉਂਕਿ ਉੱਥੋਂ ਸ਼ਰਾਰਤ ਭਰੀਆਂ ਖਬਰਾਂ ਜਿਹੜੀਆਂ ਉਹ ਲੱਭਦੇ ਆ, ਤੇ ਜੇ ਉਹ ਸ਼ਰਾਰਤ ਭਰੀਆਂ ਖਬਰਾਂ ਲੱਭਦੇ ਆ ਤੇ ਉਹ ਚੈਨਲਾਂ ਦੀ ਪਛਾਣ ਝੱਟ ਦੇਣੀ ਕਰ ਦਿੰਦੇ ਆ। ਪਿਛਲੇ ਦਿਨੀ ਮੈਂ ਗਾਜੀਪੁਰ ਬਾਰਡਰ ਦੇ ਉੱਤੇ ਸੀ ਤੇ ਉੱਥੇ ਜਿਹੜੇ ਬੈਠੇ ਲੋਕ ਨੇ ਬਿਹਾਰ, ਉੱਤਰ ਪ੍ਰਦੇਸ਼, ਉੱਤਰਾਖੰਡ ਤੋਂ ਆਏ ਹੋਏ ਵੱਡੀ ਗਿਣਤੀ ਲੋਕ, ਜਦੋਂ ਤੁਸੀਂ ਕਿਸੇ ਦੀ ਕਵਰੇਜ ਕਰਨੀ ਸ਼ੁਰੂ ਕਰਦੇ ਹੋ ਤਾਂ ਉਹ ਝੱਟ ਦੇਣੀ 100 150 ਬੰਦਾ ਜਿਹੜਾ ਉਹ ਪਿੱਛੇ ਖੜਾ ਹੋ ਜਾਂਦਾ, ਤੇ ਉਹਨਾਂ ਦੇ ਵਿੱਚ ਨਾ ਉਸ ਵੇਲੇ ਘੁਸਰ ਮੁਸਰ ਜਿਹੜੀ ਵੀ ਉਹ ਚੱਲ ਪੈਂਦੀ ਹੈ ਵੀ ਇਹ ਗੋਦੀ ਮੀਡੀਆ ਨਹੀਂ ਹੈ, इसके सामने बोलिए, ये गोदी मीडिया नहीं है। हौली हौली बोलना शुरू, मतलब कि एडी तेजी दे नाल ਉਹ ਪਛਾਣ ਕਰ ਲੈਂਦੇ ਆ ਕਿ ਕੌਣ ਸਾਨੂੰ ਸਹੀ ਵਿਖਾ ਰਿਹਾ, ਕੌਣ ਸਾਨੂੰ ਗਲਤ ਵਿਖਾ ਸਕਦਾ, ਤੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਗਲਤ ਵਿਖਾ ਸਕਦਾ ਫਿਰ ਉੱਥੇ ਗਰੁੱਪਾਂ ਦੇ ਰੂਪ ਦੇ ਵਿੱਚ ਉਹਦੇ ਪਿੱਛੇ ਜਿਹੜਾ ਵੀ ਉਹ ਲੋਕ ਲੱਗ ਜਾਂਦੇ ਆ ਉਹਨੂੰ ਨਿਰੰਤਰ ਕਰਨ ਦੇ ਵਾਸਤੇ। ਇਹ ਆਪਣੇ ਆਪ ਦੇ ਵਿੱਚ 2020 ਦੀ ਬਹੁਤ ਵੱਡੀ ਪ੍ਰਾਪਤੀ ਜਿਹੜੀ ਦੀ ਉਹ ਕਹੀ ਜਾ ਰਹੀ ਹੈ, ਕਿਉਂਕਿ ਬਹੁਤੇ ਸੰਘਰਸ਼ੀਲ ਲੋਕ ਜਿਹੜੇ ਨੇ ਮੁਲਕ ਭਰ ਦੇ, ਉਹਨਾਂ ਨੇ ਇਸ ਪੱਖੋਂ ਹਥਿਆਰ ਸੁੱਟ ਦਿੱਤੇ ਸੀ। ਬਹੁਤ ਸਾਰੇ ਲੋਕਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੇਜ ਜਿਹੜੇ ਉਹ ਡਿਲੀਟ ਕਰਤੇ ਇਸ IT ਵਿੰਗ ਦੇ ਡਰੋਂ ਕਿ ਇਹ ਜਿਹਦੇ ਮਗਰ ਪੈਂਦੇ ਆ ਉਹਦੀ ਮਾਂ ਭੈਣ ਇੱਕ ਕਰ ਦਿੰਦੇ ਆ ਜੀ। ਅੱਜ ਜੇ ਉਹਨਾਂ ਨੂੰ ਕਿਤੇ ਮੁਕਾਬਲਾ ਮਿਲ ਰਿਹਾ ਕਿਸਾਨੀ ਸੰਘਰਸ਼ ਦੇ ਰੂਪ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਉਹਨਾਂ ਨੂੰ ਮੁਕਾਬਲਾ ਮਿਲ ਰਿਹਾ ਜੀ, ਬਿਲਕੁਲ ਇਹ ਬਹੁਤ ਵੱਡੀ ਜਿੱਤ ਆ ਕਿ ਸਾਡੇ ਵੀ ਜਿਹੜੇ ਸਾਡੇ ਨੌਜਵਾਨ ਆ ਜਿਹੜੇ ਇੱਧਰ ਨੂੰ ਹੋਏ ਆ ਤੇ ਉਹਨਾਂ ਨੇ ਇੱਧਰ ਨੂੰ ਵੀ ਫਤਿਹ ਪਾਈ ਆ। ਫੌਜਾਂ ਹਰੇਕ ਥਾਂ ਦੇ ਉੱਤੇ ਕਾਇਮ ਰਹਿਣੀਆਂ ਚਾਹੀਦੀਆਂ। ਤੇ ਅੱਗੇ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਇੱਕ ਵੀਡੀਓ ਬੜੀ ਘੁੰਮਦੀ ਆ ਜਿਸ ਦੇ ਵਿੱਚ ਸੁਖਬੀਰ ਬਾਦਲ ਆ ਤੇ ਉੱਥੇ ਇਹ ਵੀ ਆਇਆ ਕਿ ਉਸ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢਿਆ ਗਿਆ। ਐਕਚੁਅਲੀ ਜਿਹੜੇ ਆਮ ਜਿਹੜੇ ਵੀ ਸਿਆਣੇ ਲੋਕ ਆ ਉਹ ਕਹਿੰਦੇ ਆ ਕਿ ਜਿਹੜੇ ਸਿਆਸਤਦਾਨ ਹੁੰਦੇ ਆ ਉਸ ਸਮੇਂ ਦੀ ਨਬਜ਼ ਬੜੀ ਪਛਾਣਦੇ ਆ, ਪਰ ਤੁਸੀਂ ਇਹ ਕਹਿ ਲਓ ਕਿ ਜਿਹੜੀ ਲੋਕਾਂ ਦੀ ਨਬਜ਼ ਆ ਉਹ ਇੱਥੇ ਸਿਆਸੀ ਲੋਕਾਂ ਦੇ ਹੱਥ ਲੱਗ ਹੀ ਨਹੀਂ ਰਹੀ। ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਇਹਦਾ ਕੀਤਾ ਕੀ ਜਾਵੇ, ਨਬਜ਼ ਕਿੱਥੋਂ ਲੱਭੀ ਜਾਵੇ। ਉਹੋ ਜਿਹੇ ਸਲਾਹਕਾਰ ਨੇ। ਜਦੋਂ ਜਿਹੜਾ ਇਹ ਸਭਾ ਸਮਾਪਤ ਹੁੰਦੀ ਹੈ ਜੀ, ਜਿਹੜੀ ਇੱਥੋਂ ਨਗਰ ਕੀਰਤਨ ਚੱਲਦਾ ਠੰਡੇ ਬੁਰਜ ਤੋਂ ਔਰ ਜੋਤੀ ਸਰੂਪ ਗੁਰਦੁਆਰਾ ਸਾਹਿਬ ਜਾ ਕੇ ਦੀ ਸਮਾਪਤੀ ਹੁੰਦੀ ਹੈ, ਜਦੋਂ ਇਹ ਸਮਾਪਤੀ ਦਾ ਮੌਕਾ ਸੀਗਾ ਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗੀਰ ਕੌਰ ਹੋਰੀ, ਉਦੋਂ ਵੀ ਜਿਹੜਾ ਜੀ ਇਹ ਪਤਾ ਲੱਗਿਆ ਸੀਗਾ ਕਿ ਕੁਝ ਨੌਜਵਾਨ ਵਿਰੋਧ ਕਰ ਰਹੇ ਸੀ ਔਰ ਉਸ ਦਿਨ ਪੁਲਿਸ ਨੇ ਕੋਈ ਦਰਜਨ ਤੋਂ ਉੱਪਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ। ਤੇ ਕੱਲ ਜਿਹੜੇ ਬਾਦਲ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹ ਇੱਥੇ ਫਤਿਹਗੜ੍ਹ ਸਾਹਿਬ ਉਹਨਾਂ ਨੇ ਆਉਣਾ ਸੀ ਔਰ ਪਹਿਲਾਂ ਬਕਾਇਦਾ ਮੀਡੀਆ ਨੂੰ ਜਿਹੜਾ ਜੀ ਉਹ ਪ੍ਰੈਸ ਰਿਲੀਜ਼ ਭੇਜੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਇੱਥੇ ਆਉਣਗੇ ਤੇ ਉਹ ਪ੍ਰੈਸ ਨੂੰ ਵੀ ਸੰਬੋਧਨ ਹੋਣਗੇ ਹਾਲ ਦੇ ਵਿੱਚ ਜਿਹੜਾ ਜਿੱਥੇ ਇਹ ਮੱਥਾ ਟੇਕ ਕੇ ਬਾਹਰ ਨਾਲ ਦੀ ਨਾਲ ਬਾਹਰ ਵਾਲੀ ਜਗ੍ਹਾ ਦੇ ਉੱਤੇ। ਹੁਣ ਇੱਕ ਤਾਂ ਪਹਿਲਾਂ ਇਹ ਆ ਕਿ ਇਸ ਵਾਰੀ ਇਹ ਕੀਤਾ ਗਿਆ, ਡਿਪਟੀ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਵਧੀਆ ਨਵੇਕਲਾ ਕੰਮ ਇਹ ਕੀਤਾ ਕਿ VIP ਖਤਮ ਕੀਤਾ ਕਲਚਰ, VIP ਪਾਸ ਨਹੀਂ ਦਿੱਤੇ, VIP ਪਾਸ VVIP ਪਾਸ ਜਿਹੜੇ ਵੀ ਉਹ ਦਿੱਤੇ ਜਾਂਦੇ ਸੀਗੇ। ਅੰਮ੍ਰਿਤ ਕੌਰ ਗਿੱਲ ਨੇ ਜਿਹੜੇ ਡਿਪਟੀ ਕਮਿਸ਼ਨਰ, ਉਹਨਾਂ ਨੇ ਸ਼ਲਾਘਾਯੋਗ ਕੰਮ ਇਹ ਕੀਤਾ ਐਤਕੀ। ਅੱਛਾ, ਜਦੋਂ ਔਰ ਇਹ ਵੀ ਕਿਹਾ ਜਾ ਰਿਹਾ ਮੇਰੀ ਜਾਣਕਾਰੀ ਦੇ ਮੁਤਾਬਕ ਕਿ ਜਿਹੜੇ ਆਉਣ ਵਾਲੇ ਨੇਤਾ ਸੀ ਉਹਨਾਂ ਨੂੰ ਇਹ ਆਖਿਆ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਵੀ ਜਾਂ ਤਾਂ ਸੰਗਤ ਦੇ ਰੂਪ ਦੇ ਵਿੱਚ ਮੱਥਾ ਟੇਕ ਦਿਓ ਚੁੱਪ ਕਰਕੇ। ਉਹਨਾਂ ਨੂੰ ਇਹ ਕਿਹਾ ਗਿਆ ਸੀ ਤੁਸੀਂ ਰਾਤ ਬਰਾਤੇ ਮੱਥਾ ਟੇਕੋ, ਦਿਨੇ ਮੱਥਾ ਨਾ ਟੇਕੋ। ਪਰ ਇਹ ਰਾਜਨੀਤਿਕ ਲੋਕ ਕਿੱਥੇ ਜਿਹੜਾ ਵੀ ਉਹ ਮੰਨਦੇ ਆ, ਉਹਨਾਂ ਨੂੰ ਲੱਗਦਾ ਕਿ ਸਾਨੂੰ ਕਿਹੜਾ ਵਾਈ ਸਿਕਿਉਰਿਟੀ Z ਸਿਕਿਉਰਿਟੀ ਸਾਡੇ ਕੋਲ ਆ, ਸਾਡੇ ਥੋੜੀ ਕੋਈ ਨੇੜੇ ਆ ਸਕਦਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮੱਥਾ ਟੇਕ ਕੇ ਕੋਈ 4:30 ਪੌਣੇ 5 ਦੀ ਗੱਲ ਔਰ ਬਾਹਰ ਆ ਕੇ ਪੱਤਰਕਾਰਾਂ ਨੂੰ ਜਿਹੜਾ ਵੀ ਉਹ ਉੱਥੇ ਗੁਰਦੁਆਰਾ ਜਿਹੜੀ ਹਦੂਦ ਆ ਉਹਦੇ ਅੰਦਰ ਪੱਤਰਕਾਰਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰਤਾ। ਇੱਕ ਪਿੰਡ ਦੇ ਜਿਹੜੇ ਇਹ ਨੌਜਵਾਨ ਸੀਗੇ, ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ, ਉਹਨਾਂ ਨੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨਾ ਸ਼ੁਰੂ ਜਿਹੜਾ ਵੀ ਉਹ ਕਰ ਦਿੱਤਾ। ਇਹ ਆਖਿਆ ਕਿ ਇੱਕ ਤਾਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅੰਦਰ, ਦੂਜਾ ਇਹ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਰਹੇ ਨੇ ਔਰ ਇਹਨਾਂ ਨੇ ਖੇਤੀ ਬਿੱਲਾਂ ਦੇ ਹੱਕ ਦੇ ਵਿੱਚ, ਆਰਡੀਨੈਂਸ ਦੇ ਹੱਕ ਦੇ ਵਿੱਚ ਉਦੋਂ ਬੋਲੇ ਸੀ ਜਦੋਂ ਅਜੇ ਇਹ ਕਾਨੂੰਨ ਨਹੀਂ ਸੀ ਬਣੇ। ਨਾਅਰੇਬਾਜ਼ੀ ਤੇਜ਼ ਹੋਣੀ ਸ਼ੁਰੂ ਹੋ ਗਈ, ਤੇਜ਼ ਹੁੰਦਾ ਇਹ ਗਰੁੱਪ ਬਣ ਗਿਆ ਵੱਡਾ ਤੇ ਪੁਲਿਸ ਨੂੰ ਜਿਹੜੀਆਂ ਜੀ ਉਹ ਭਾਜਣਾ ਪੈ ਗਈਆਂ।
ਫਿਰ ਪੁਲਿਸ ਨੇ ਪਿਛਲੇ ਗੇਟ ਦੇ ਰਾਹੀਂ ਜਿਹੜਾ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਗੱਡੀਆਂ 'ਚ ਬਿਠਾ ਕੇ ਭਜਾਇਆ, ਉੱਥੋਂ ਤੋਰਿਆ। ਜਦੋਂ ਉਹ ਚਲੇ ਗਏ ਸੀ ਤੇ ਲੋਕਲ ਜਿਹੜੇ ਲੀਡਰ ਸੀ, ਅਕਲ ਨੂੰ ਹੱਥ ਉਹਨਾਂ ਨੂੰ ਮਾਰਨਾ ਚਾਹੀਦਾ ਸੀ, ਉਹ ਵੀ ਉੱਥੋਂ ਚਲੇ ਜਾਂਦੇ। ਉਹਨਾਂ ਨੇ ਬਾਹਾਂ ਟੰਗ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਿਛਲੇ ਗੇਟ ਥਾਣੀ ਕੱਢਤਾ ਤੇ ਬਾਹਾਂ ਟੰਗ ਕੇ ਆ ਗਏ ਜੀ ਉਸ ਗਰੁੱਪ ਦੇ ਮੂਹਰੇ ਜਿਹਨੇ ਵਿਰੋਧ ਕੀਤਾ ਸੀਗਾ ਕਾਲੀਆਂ ਝੰਡੀਆਂ ਵਿਖਾ ਕੇ। ਤੇ ਫਿਰ ਉੱਥੋਂ ਬਾਹਾਂ ਟੰਗੀਆਂ ਹੋਈਆਂ ਤੂੰ ਮੈਂ ਤੇ ਗੁੱਥਮ ਗੁੱਥਾ ਤੱਕ ਜਿਹੜਾ ਜੀ ਉਹ ਗੱਲ ਪਹੁੰਚ ਗਈ, ਜਿਹਦੇ ਵਿੱਚ ਕਈ ਪੱਗਾਂ ਵੀ ਜਿਹੜੀਆਂ ਉਹ ਲੱਥੀਆਂ, ਜਿਹਦੇ ਵਿੱਚ ਬਾਦਲ ਦਲ ਦਾ ਡਿਸਟ੍ਰਿਕਟ ਦਾ ਇਹਨਾਂ ਦਾ ਜਿਹੜਾ ਜੀ ਉਹ ਪ੍ਰਧਾਨ ਉਹ ਵੀ ਸ਼ਾਮਲ ਹੈ। ਪੱਗ ਕਿਸੇ ਦੀ ਵੀ ਨਹੀਂ ਲੈਣੀ ਚਾਹੀਦੀ, ਦੁਸ਼ਮਣ ਦੀ ਵੀ ਕਿਉਂ ਨਾ ਹੋਵੇ। ਗੁਰਦੁਆਰਾ ਹਦੂਦ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਬਿਲਕੁਲ ਨਹੀਂ ਲੱਥਣੀ ਚਾਹੀਦੀ। ਪਰ ਸਵਾਲ ਜਿਹੜਾ ਉਹ ਇਹ ਆ ਕਿ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਇੱਕ ਪਾਸੇ ਦੀ ਕਿਉਂ ਜਿਹੜੇ ਇਹ ਸਿਆਸਤਦਾਨ ਨੇ ਉਹਨਾਂ ਦੇ ਉੱਤੇ ਵੀ ਤਾਂ ਕੁਝ ਚੀਜ਼ਾਂ ਜਿਹੜੀਆਂ ਜੀ ਉਹ ਇੰਪਲੀਮੈਂਟ ਹੁੰਦੀਆਂ ਨੇ ਨਾ, ਉਹ ਵੀ ਤਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਕਿ ਇਸ ਤਰੀਕੇ ਦੇ ਨਾਲ ਮਾਹੌਲ ਖਰਾਬ ਨਾ ਕਰਨ। ਘੱਟੋ ਘੱਟ ਜਿਹੜਾ ਕਿ ਉਹਨਾਂ ਨੇ ਖਰਾਬ ਕਰਨ ਦੇ ਵਿੱਚ ਕਸਰ ਕੋਈ ਨਹੀਂ ਚੱਕੀ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਆ, ਮੁਲਕ ਭਰ ਦੇ ਵਿੱਚ ਕਰੋਨਾ ਦੇ ਜਿਹੜੇ ਮਾਮਲੇ ਆ ਉਹ ਤਾਂ ਘਟ ਗਏ ਆ ਤੇ 4 ਰਾਜਾਂ ਦੇ ਵਿੱਚ ਵੈਕਸੀਨ ਵੀ ਸ਼ੁਰੂ ਹੋ ਰਹੀ ਹੈ। ਇਹਦੇ 'ਚ ਗੁਜਰਾਤ, ਅਸਾਮ, ਆਂਧਰਾ ਪ੍ਰਦੇਸ਼ ਤੇ ਪੰਜਾਬ ਵੀ ਜਿਹੜਾ ਜੀ ਉਹ ਸ਼ਾਮਲ ਹੈ, ਜਿਹਦੇ ਵਿੱਚ ਇਹ ਵੈਕਸੀਨ ਦੀ ਜਿਹੜੀ ਆ ਉਹ ਅਭਿਆਸ ਮੁਹਿੰਮ ਜਿਹੜੀ ਆ ਉਹ ਸਟਾਰਟ ਹੋਈ ਹੈ। ਪੰਜਾਬ ਦੇ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਨਗਰ ਪੁਰਾਣਾ ਜਿਹੜਾ ਨਵਾਂ ਸ਼ਹਿਰ ਆ ਉਹ ਵੀ ਕਰੋਨਾ ਵੈਕਸੀਨ ਦੀ ਵੰਡ ਤੇ ਪ੍ਰਸ਼ਾਸਨਿਕ ਕੰਮਾਂ ਸੰਬੰਧੀ 2 ਦਿਨਾਂ ਦੀ ਮੁਹਿੰਮ ਜਿਹੜੀ ਆ ਉਹ ਸਟਾਰਟ ਕੀਤੀ ਗਈ ਹੈ। ਇਸ ਮੁਹਿੰਮ ਦੇ ਜਿਹੜਾ ਜੀ ਉਹ ਜਿਹੜੇ ਮਕਸਦ ਹੈ ਉਹ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਵੈਕਸੀਨ ਜਿਹੜੀ ਆ ਉਹ ਲਾਈ ਜਾਊਗੀ। ਇਹ 4 ਸੂਬਿਆਂ ਦੇ ਵਿੱਚ ਸ਼ਾਮਲ ਹੈ। ਉਧਰ ਆਲ ਇੰਡੀਆ ਹਿੰਦੂ ਮਹਾਸਭਾ ਦੇ ਪ੍ਰਧਾਨ ਜਿਹੜਾ ਸਵਾਮੀ ਚੱਕਰਪਾਨੀ ਹੈ, ਉਹਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਇਹ ਮੰਗ ਕੀਤੀ ਆ, ਪੁੱਛਿਆ ਕਿ ਸਰਕਾਰ ਜਿਹੜੀ ਆ ਸਰਕਾਰ ਤੇ ਫਾਰਮਾਸਿਊਟੀਕਲ ਕੰਪਨੀਆਂ ਇਹ ਕਲੀਅਰ ਕਰਨ ਕਿ COVID-19 ਵੈਕਸੀਨ ਦੇ ਵਿੱਚ ਗਾਂ ਦਾ ਲਹੂ ਤਾਂ ਨਹੀਂ ਹੈ। ਔਰ ਰਾਸ਼ਟਰਪਤੀ ਨੂੰ ਲਿਖੀ ਜਿਹੜੀ ਚਿੱਠੀ ਆ ਉਹਦੇ ਵਿੱਚ ਉਹਨੇ ਇਹ ਗੱਲ ਪੁੱਛੀ ਆ ਕਿ ਸਪਸ਼ਟ ਕੀਤਾ ਜਾਵੇ ਕਿ ਇਹਦੇ ਵਿੱਚ ਇਸ ਵੈਕਸੀਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਤੱਤ ਤਾਂ ਨਹੀਂ ਜਿਹਦੇ ਵਿੱਚ ਗਾਂ ਦਾ ਖੂਨ ਜਿਹੜਾ ਉਹ ਸ਼ਾਮਲ ਕੀਤਾ ਗਿਆ ਹੋਵੇ। ਉਹ ਕਹਿੰਦੇ ਜੀ ਸਾਡੇ ਧਰਮ ਦੇ ਜਿਹੜੇ ਜੀ ਉਹਦੇ ਭਾਵਨਾਵਾਂ ਜਿਹੜੀਆਂ ਨੇ ਉਹਨੂੰ ਇਹਦੇ ਨਾਲ ਠੇਸ ਪਹੁੰਚੂਗੀ ਜੇ ਇੱਦਾਂ ਦੀ ਕੋਈ ਗੱਲ ਜਿਹੜੀ ਜੀ ਉਹ ਇਹਦੇ ਵਿੱਚ ਹੈ, ਭਾਵ ਕਿ ਇਹਦੇ ਵਿੱਚ ਜੇ ਇਹ ਸ਼ਾਮਲ ਜਿਹੜਾ ਉਹ ਕੀਤਾ ਗਿਆ। ਉਧਰ ਜਿੱਥੇ ਤੱਕ ਮੁਲਕ ਪੱਧਰ ਦੀ ਗੱਲ ਹੈ, ਮੁਲਕ ਪੱਧਰ ਦੇ ਉੱਤੇ ਜਿਹੜੇ ਕਰੋਨਾ ਵਾਇਰਸ ਦੇ ਕੇਸ ਨੇ ਉਹ ਘਟੇ ਆ ਔਰ ਪਿਛਲੇ 24 ਘੰਟਿਆਂ ਦੇ ਦੌਰਾਨ 20,021 ਨਵੇਂ ਕੇਸ ਸਾਹਮਣੇ ਆਏ ਆ। ਕੁੱਲ ਗਿਣਤੀ ਜਿਹੜੀ ਆ ਜੀ ਉਹ ਜਿਹੜੀ ਉਹ ਕਰੋੜ ਤੋਂ 1,02,07,000 ਜਿਹੜੀ ਦੀ ਉਹ ਹੋ ਗਈ ਆ। ਹੁਣ ਤੱਕ ਕੁੱਲ 97,82,000 ਲੋਕ ਠੀਕ ਹੋਏ ਨੇ। ਸਿਹਤ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 279 ਜਿਹੜੀਆਂ ਉਹ ਮੌਤਾਂ ਹੋਈਆਂ ਨੇ। ਇਹਦੇ ਨਾਲ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਜਿਹੜੀ 1,47,901 ਹੋ ਗਈ ਹੈ। COVID-19 ਤੋਂ ਹੁਣ ਤੱਕ ਜਿਹੜੀ ਹੈ ਜੀ ਲੋਕ ਵੱਡੀ ਗਿਣਤੀ 'ਚ ਉੱਭਰ ਚੁੱਕੇ ਨੇ। ਇਹ ਕਿਹਾ ਗਿਆ ਕਿ 188 ਦਿਨਾਂ ਤੋਂ ਬਾਅਦ ਇਹ ਹੈ ਜਦੋਂ ਜਿਹੜੀ ਇੰਨੀ ਗਿਣਤੀ ਜਿਹੜੀ ਆ ਉਹ ਘਟੀ ਆ ਔਰ ਇਹ ਅੰਕੜਾ 23 ਜੂਨ ਤੋਂ ਬਾਅਦ ਸਭ ਤੋਂ ਘੱਟ ਹੈ। ਉਦੋਂ 15,656 ਕੇਸ ਜਿਹੜੇ ਉਹ ਆਏ ਸੀਗੇ। 24 ਘੰਟਿਆਂ ਦੇ ਦੌਰਾਨ ਜਿਹੜਾ ਜੀ ਇਹ ਘੱਟ ਮਰੀਜ਼ਾਂ ਦੀ ਗਿਣਤੀ ਜਿਹੜੀ ਉਹ ਥੋੜੀ ਤਸੱਲੀ ਦੇਣ ਵਾਲੀ ਆ। ਦੂਜੇ ਪਾਸੇ ਜੇ ਆਪਾਂ ਗੱਲ ਜਿਹੜੀ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ 24 ਘੰਟਿਆਂ ਦੇ ਦੌਰਾਨ 13 ਹੋਰ ਜਾਨਾਂ ਗਈਆਂ ਨੇ ਔਰ ਇਹ ਜਿਹੜਾ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 5312 ਜਿਹੜਾ ਉਹ ਪਹੁੰਚ ਗਿਆ। ਹੈਲਥ ਡਿਪਾਰਟਮੈਂਟ ਕਹਿੰਦਾ ਕਿ ਇੱਕ ਦਿਨ ਦੇ ਵਿੱਚ ਕਰੋਨਾ ਦੇ 269 ਨਵੇਂ ਕੇਸ ਸਾਹਮਣੇ ਆਏ ਆ, ਜਦੋਂ ਕਿ 450 ਜਿਹੜੇ ਆ ਉਹਨਾਂ ਨੂੰ ਛੁੱਟੀ ਜਿਹੜੀ ਆ ਉਹ ਦਿੱਤੀ ਗਈ ਹੈ। ਇਹ ਜਿਹੜਾ ਪੰਜਾਬ ਦੇ ਵਿੱਚ ਮੌਤਾਂ ਦਾ ਅੰਕੜਾ ਹੈ ਉਹ ਦਰਜਨ ਤੋਂ ਹੇਠਾਂ ਨਹੀਂ ਜਿਹੜਾ ਜੀ ਜਾ ਰਿਹਾ। ਦਰਜਨ ਤੇ ਨੇੜੇ ਤੇੜੇ 22-23 ਸੀ। ਅਜੇ ਵੀ 13 ਮੌਤਾਂ ਜਿਹੜੀਆਂ ਦੀ ਉਹ ਹੋਈਆਂ ਨੇ ਜਿਹੜੀਆਂ ਕਿ ਬਿਨਾਂ ਕਿਸੇ ਸ਼ੱਕ ਦੇ ਫਿਕਰਮੰਦੀ ਵਾਲੀਆਂ ਨੇ।
ਜੀ ਤੇ ਸਰੋਤਿਓ ਅਸੀਂ ਅੱਗੇ ਇੱਕ ਦੋ ਸਵਾਲ ਪੁੱਛਾਂਗੇ। ਤੁਸੀਂ ਕਾਲ ਕਰ ਸਕਦੇ ਆ 4082700408 ਤੇ ਅੱਗੇ ਗੱਲ ਕਰਦੇ ਹੈਗੇ ਆ ਵੀ ਜਿਸ ਤਰ੍ਹਾਂ ਇਹਨਾਂ ਦੇ ਗੱਠਜੋੜ ਬਣੇ ਸੀ, ਹੌਲੀ ਹੌਲੀ ਕਰਕੇ ਸਭ ਕੁਝ ਰਾਜਨੀਤਿਕ ਗੱਠਜੋੜ ਖਿਲਰਦਾ ਜਾ ਰਿਹਾ। ਦੇਖੋ ਇਹ ਜਿਹੜੀ ਗੱਲ ਹੈਗੀ 1996 ਦੀ, ਜਦੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਹਿਯੋਗ ਕਰਨ ਲਈ ਕੋਈ ਤਿਆਰ ਨਹੀਂ ਸੀਗਾ, ਤੇ ਉਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਦਿੱਲੀ ਗਏ ਸੀ ਉਚੇਚੇ ਤੌਰ ਦੇ ਉੱਤੇ, ਤੇ ਦਿੱਲੀ ਜਾ ਕੇ ਇਹ ਕਹਿਤਾ ਸੀਗਾ ਉਦੋਂ ਦੀ ਜਿਹੜੀ ਲੀਡਰਸ਼ਿਪ ਹੈ ਕਿ ਅਸੀਂ ਬਿਨਾਂ ਸ਼ਰਤ ਤੁਹਾਨੂੰ ਹਮਾਇਤ ਦਿੰਦੇ ਹਾਂ। ਉਸ ਬਿਨਾਂ ਸ਼ਰਤ ਹਮਾਇਤ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ, ਇਹ ਇੱਕ ਵੱਖਰਾ ਵਿਸ਼ਾ ਹੈ। ਇਹਦੇ ਉੱਤੇ ਵਿਸਤਾਰ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਮੇਰੀ ਜਾਤੇ ਘੰਟਿਆਂ ਬੱਧੀ ਬੋਲਿਆ ਜਾ ਸਕਦਾ। ਉਦੋਂ ਬਾਅਦ ਸ਼ਿਵ ਸੈਨਾ ਸੀ। ਸ਼ਿਵ ਸੈਨਾ ਦੂਜੀ ਖੇਤਰੀ ਪਾਰਟੀ ਸੀ ਜਿਹਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਪਾਈ। ਕਈ ਹੋਰ ਪਾਰਟੀਆਂ ਜਿਹੜੀਆਂ ਸੀ ਇਸ ਗੱਠਜੋੜ ਦਾ ਸਮੇਂ-ਸਮੇਂ ਤੇ ਹਿੱਸਾ ਬਣੀਆਂ, ਜਿਹਦੇ ਚ ਜਨਤਾ ਦਲ, ਨੈਸ਼ਨਲ ਕਾਨਫਰੰਸ, PDP ਜਿਹੜੀਆਂ ਸੀਗੀਆਂ ਉਹਨਾਂ ਨੇ ਸਾਂਝ ਪਾਈ। ਭਾਰਤੀ ਜਨਤਾ ਪਾਰਟੀ ਤੇ ਜਨਤਾ ਦਲ ਯੂਨਾਈਟਿਡ, ਜਿਨ੍ਹਾਂ ਨੇ ਬਿਹਾਰ ਦੇ ਵਿੱਚ ਮੁੜ ਕੇ ਸਰਕਾਰ ਜਿਹੜੀ ਸੀ ਉਹ ਬਣਾਈ ਪਿਛਲੇ ਦਿਨਾਂ ਦੇ ਵਿੱਚ। ਸ਼ਿਵ ਸੈਨਾ ਜਿਹੜੀ ਸੀ, ਜਦੋਂ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਈਆਂ ਤੇ ਉਹਨੂੰ ਪਤਾ ਲੱਗ ਗਿਆ ਕਿ ਜਿਹੜੀ ਸ਼ੈਤਾਨੀ ਦੇ ਨਾਲ ਭਾਰਤੀ ਜਨਤਾ ਪਾਰਟੀ ਉਹਦਾ ਸੂਪੜਾ ਸਾਫ਼ ਕਰਨਾ ਚਾਹੁੰਦੀ ਹੈ, ਉਹ ਉਹਦੇ ਇੱਕ ਕਿਸਮ ਦੇ ਨਾਲ ਬਗਾਵਤ ਕਰਤੀ ਤੇ ਪਾਸੇ ਹੋ ਕੇ ਉਹਨੇ ਸਾਂਝ ਭਿਆਲੀ ਜਿਹੜੀ ਸੀ ਉਹ ਸ਼ਰਦ ਪਵਾਰ ਹੋਰਾਂ ਦੀ ਪਾਰਟੀ ਦੇ ਨਾਲ ਜਾ ਪਾਈ ਤੇ ਸਰਕਾਰ ਬਣਾ ਲਈ। ਉੱਥੇ ਭਾਰਤੀ ਜਨਤਾ ਪਾਰਟੀ ਨੇ ਤੜਕਸਾਰ ਚੋਰੀ ਸਹੁੰ ਚੁੱਕੀ ਸੀ, ਗੱਲ ਬਣ ਗਈ। ਅਕਾਲੀ ਦਲ ਬਾਦਲ ਜਿਹੜਾ ਸੀਗਾ ਉਹਦੀ ਮੁਸ਼ਕਲ ਬਣ ਗਈ। ਉਹ ਕਦੀ ਵੀ ਛੱਡਦਾ ਨਾ ਕੁਰਸੀ, ਉਹ ਕਦੀ ਵੀ NDA ਦੇ ਨਾਲੋਂ ਨਾਤਾ ਨਾ ਤੋੜਦਾ ਜੇ ਉਹਨੂੰ ਇਹ ਨਾ ਪਤਾ ਲੱਗ ਜਾਂਦਾ ਕਿ ਹੁਣ ਪੰਜਾਬ 'ਚ ਲੋਕਾਂ ਨੇ ਵੜਨ ਨਹੀਂ ਦੇਣਾ। ਬੇਸ਼ੱਕ ਉਹਦਾ ਗੁੱਸਾ ਆਪਾਂ ਹੁਣੇ ਸਾਂਝਾ ਕਰਕੇ ਹਟੇ ਹਾਂ, ਫਤਿਹਗੜ੍ਹ ਸਾਹਿਬ ਦੇ ਵਿੱਚ ਅਜੇ ਵੀ ਕੀ ਜਿਹੜਾ ਵੀ ਹੋ ਰਿਹਾ। ਅਕਾਲੀ ਦਲ ਬਾਦਲ ਵੀ ਜਿਹੜਾ ਸੀਗਾ ਜੀ ਉਹ ਪਾਸੇ ਹੋ ਗਿਆ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਨਤਾ ਦਲ ਯੂਨਾਈਟਿਡ ਦੇ 7 ਤੋਂ 6 ਵਿਧਾਇਕਾਂ ਨੂੰ ਦਲ ਬਦਲੀ ਕਰਵਾ ਕੇ ਭਾਜਪਾ ਦੇ ਵਿੱਚ ਸ਼ਾਮਲ ਕਰਵਾ ਲੈਣ ਦੇ ਨਾਲ ਇੱਥੇ ਵੀ ਹੁਣ ਤਰੇੜਾਂ ਜਿਹੜੀਆਂ ਸੀ ਉਹ ਦਿਸਣ ਲੱਗੀਆਂ ਨੇ। ਕੱਲ ਜਿਹੜੀ ਮੀਟਿੰਗ ਜਨਤਾ ਦਲ ਜਿਹੜੀ ਯੂਨਾਈਟਿਡ ਦੀ ਹੋਈ, ਉਹਦੇ ਵਿੱਚ ਨੀਤਿਸ਼ ਕੁਮਾਰ ਹੋਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਨਹੀਂ ਰਹਿਣਾ ਮੁੱਖ ਮੰਤਰੀ, ਮੁੱਖ ਮੰਤਰੀ ਬਿਹਾਰ ਦਾ ਬਦਲ ਲਓ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਹੀ ਮੁੱਖ ਮੰਤਰੀ ਹੋਵੇ, ਮੈਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਅਹੁਦੇ ਦੇ ਨਾਲ ਕੋਈ ਲੈਣਾ ਦੇਣਾ ਜੀ ਨਹੀਂ। ਜਿੱਥੋਂ ਇਹ ਗੱਲ ਸਾਹਮਣੇ ਆ ਗਈ ਕਿ ਬਿਹਾਰ ਦੇ ਵਿੱਚ ਜਿਹੜਾ ਮੋਹ ਆ ਉਹ ਕੁਝ ਹਫ਼ਤਿਆਂ ਦੇ ਵਿੱਚ ਹੀ ਨੀਤਿਸ਼ ਕੁਮਾਰ ਦਾ ਭੰਗ ਹੋ ਗਿਆ, ਕਿਉਂਕਿ ਨੀਤਿਸ਼ ਕੁਮਾਰ ਨੂੰ ਇਹ ਗੱਲ ਪਤਾ ਇਹਨਾਂ ਜਿਹੜੀਆਂ ਚੋਣਾਂ ਸੀ ਉਹਦੇ ਦੌਰਾਨ ਇਹਨਾਂ ਭਾਰਤੀ ਜਨਤਾ ਪਾਰਟੀ ਜਿਹੜੀ ਸੀ ਉਹਨੇ ਲੋਕ ਜਨ ਸ਼ਕਤੀ ਪਾਰਟੀ ਜਿਹੜੀ ਸੀਗੀ ਉਹਦੇ ਉਮੀਦਵਾਰ ਜਿਹੜੇ ਸੀ ਉਹ ਜਨਤਾ ਦਲ ਯੂਨਾਈਟਿਡ ਦੇ ਮੂਹਰੇ ਖੜੇ ਕੀਤੇ, ਪਾਸਵਾਨ ਵਾਲੀ ਪਾਰਟੀ ਦੇ, ਔਰ ਉਹਨੇ ਨੀਤਿਸ਼ ਕੁਮਾਰ ਨੂੰ ਕਮਜ਼ੋਰ ਕਰਤਾ। ਨੀਤਿਸ਼ ਕੁਮਾਰ ਸੀਟਾਂ ਬਹੁਤੀਆਂ ਹਾਰ ਗਿਆ, ਭਾਰਤੀ ਜਨਤਾ ਪਾਰਟੀ ਵੱਡੀ ਪਾਰਟੀ ਜਿਹੜੀ ਉਹ ਬਣ ਗਈ। ਨੀਤਿਸ਼ ਕੁਮਾਰ ਦੇ ਉੱਤੇ ਨਿੱਜੀ ਸਿਆਸੀ ਹਮਲੇ ਵੀ ਜਿਹੜੇ ਕੀਤੇ ਗਏ ਭਾਰਤੀ ਜਨਤਾ ਪਾਰਟੀ ਤੇ ਪਕੜ ਕੇ ਜਿਹੜਾ ਸੀ ਉਹ ਵੇਖਦੀ ਰਹੀ। ਹੁਣ ਬਿਹਾਰ ਦੇ ਵਿੱਚ ਵੀ ਜਿਹੋ ਜਿਹੇ ਹਾਲਾਤ ਬਣਦੇ ਤੁਰੇ ਜਾ ਰਹੇ ਆ, ਵੇਖਣਾ ਇਹ ਹੋਊਗਾ ਕਿ ਜਨਤਾ ਦਲ ਯੂਨਾਈਟਿਡ ਜਿਹੜਾ ਉਹ ਕਿੰਨੀ ਦੇਰ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਹੜਾ ਉਹ ਤੁਰਦਾ। ਇੱਕ ਸਮਾਂ ਸੀ 1996 ਵਾਲਾ, ਭਾਰਤੀ ਜਨਤਾ ਪਾਰਟੀ ਇਕੱਲੀ ਸੀ, ਹੌਲੀ ਹੌਲੀ ਕਿੰਨੀਆਂ ਪਾਰਟੀਆਂ ਜੁੜ ਗਈਆਂ। ਭਾਰਤੀ ਜਨਤਾ ਪਾਰਟੀ ਜਿਹੜੀ ਸੀ ਉਹ ਹਰ ਪਾਰਟੀ ਦੇ ਨਾਲ ਉੱਥੋਂ ਦੇ ਏਰੀਏ 'ਚ ਪੌੜੀ ਲਾ ਕੇ ਕੋਠੇ ਚੜ੍ਹ ਕੇ ਮੁੜ ਕੇ ਪੌੜੀ ਚੁੱਕ ਲੈਂਦੀ ਰਹੀ। ਭਾਵ ਕਿ ਸਿਆਸੀ ਪਾਰਟੀਆਂ ਜਿਹੜੀਆਂ ਸੀ ਉਹ ਲਾਂਭੇ ਹੁੰਦੀਆਂ ਗਈਆਂ ਹੌਲੀ ਹੌਲੀ। NDA ਜਿਹੜੀ ਆ ਉਹ ਹੁਣ ਤਕਰੀਬਨ ਨਾਮ ਦੀ ਰਹਿ ਗਈ ਆ। ਇਹ ਇਸ ਵੇਲੇ ਕੱਲਮ ਕੱਲੀ ਭਾਰਤੀ ਜਨਤਾ ਪਾਰਟੀ ਜਿਹੜੀ ਸੀ ਉਹਦੇ ਵਜੋਂ ਉੱਭਰ ਰਹੀ ਆ। ਜੇ ਕੋਈ ਮਾੜੀ ਮੋਟੀ ਪਾਰਟੀ ਹੈਗੀ ਆ ਤੇ ਉਹਨੂੰ ਨਿਗਲ ਲੈਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ, ਕਿਉਂਕਿ ਉਹਨਾਂ ਦਾ ਏਜੰਡਾ, ਉਹਨਾਂ ਦਾ ਨਿਸ਼ਾਨਾ ਹੀ ਇਹ ਆ ਕਿ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਰ ਦੇ। ਜੀ ਬਿਲਕੁਲ, ਤੇ ਹੁੰਦੀਆਂ ਵੀ ਜਾ ਰਹੀਆਂ ਸੀ, ਹੁਣ ਸ਼ਾਇਦ ਪੈਰਾਂ ਹੋ ਜਾਣ। ਤੇ ਅਖੀਰਲੇ ਸਵਾਲ ਵੱਲ ਚੱਲਦੇ ਹਾਂ। ਤੁਸੀਂ ਉੱਤੇ ਕਾਲ ਕਰ ਸਕਦੇ ਹੋ 4082725200। ਭਾਰਤ ਦੇ ਵਿੱਚ ਇਹੋ ਜਿਹੇ ਲੋਕਾਂ ਦੇ ਬੁੱਤ ਲੱਗੇ ਆ ਜਿਹੜੇ ਘਪਲੇਬਾਜ਼ ਆ, ਚੋਰ ਆ। ਬਹੁਤ ਲੰਬੇ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਬੁੱਤ ਇੱਦਾਂ ਦੇ ਲੱਗੇ ਆ। ਹੁਣ ਜੇਤਲੀ ਬਾਰੇ ਵਿਵਾਦ ਸੀ, ਉਸ ਦੇ ਬਾਵਜੂਦ ਵੀ ਉਸ ਦਾ ਬੁੱਤ ਲੱਗ ਗਿਆ। ਜਿਹੜੇ ਸਾਬਕਾ ਮੰਤਰੀ ਅਰੁਣ ਜੇਤਲੀ, ਉਹਦੀ ਯਾਦ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਬੁੱਤ ਲੱਗਣਾ ਸੀਗਾ ਇੱਥੇ DDCA ਦੇ ਵੱਲੋਂ ਦਫ਼ਤਰ ਦੇ ਵਿੱਚ। ਔਰ ਪਿਛਲੇ ਦਿਨੀ ਕ੍ਰਿਕਟ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਬਿਸ਼ਨ ਸਿੰਘ ਬੇਦੀ,
ਜਿਨ੍ਹਾਂ ਦੀ ਫਿਰਕੀ ਦਾ ਲੋਹਾ ਅੱਜ ਵੀ ਦੁਨੀਆ ਮੰਨਦੀ ਹੈ, ਉਹਨਾਂ ਨੇ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਸੀ। ਇਹ ਕਿਹਾ ਸੀਗਾ ਕਿ ਜੇ ਤੁਸੀਂ ਇੱਥੇ DDCA ਦੇ ਵਿੱਚ, ਕਿਉਂਕਿ ਜਿਹੜਾ DDCA ਜਿਹੜਾ ਸਟੇਡੀਅਮ ਆ ਉਹਦੇ ਵਿੱਚ ਇੱਕ ਸਟੈਂਡ ਬਣਿਆ ਹੋਇਆ ਬਿਸ਼ਨ ਸਿੰਘ ਬੇਦੀ ਹੋਰਾਂ ਦੇ ਨਾਮ ਦੇ ਉੱਤੇ, ਇਹ ਪ੍ਰਸਿੱਧ ਜਿਹੜੇ ਕ੍ਰਿਕਟਰ ਨੇ ਉਹਨਾਂ ਦੇ ਨਾਮ ਦੇ ਉੱਤੇ ਵੱਖ-ਵੱਖ ਸਟੈਂਡ ਬਣੇ ਹੋਏ ਆ, ਸਟੈਂਡ ਜਿੱਥੇ ਲੋਕੀ ਬੈਠਦੇ ਆ। ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਇੱਥੇ ਇਹ ਬੁੱਤ ਅਰੁਣ ਜੇਤਲੀ ਹੋਰਾਂ ਦਾ ਲਾਉਣਾ ਤੇ ਮੇਰਾ ਨਾਮ ਜਿਹੜਾ ਜੀ ਉਹ ਸਟੈਂਡ ਤੋਂ ਰਿਮੂਵ ਕਰ ਦਿਓ। ਉਹਨਾਂ ਨੇ ਇੱਕ ਚਿੱਠੀ ਵੀ ਜਿਹੜੀ ਜੀ ਉਹ ਲਿਖੀ ਸੀ। ਹੁਣ ਉਹਨਾਂ ਨੇ ਕੱਲ ਇਹ ਵੀ ਧਮਕੀ ਦਿੱਤੀ ਸੀ ਕਿ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਇਹਦੇ ਉੱਤੇ ਜੇ ਤੁਸੀਂ ਮੇਰਾ ਨਾਮ ਉੱਥੋਂ ਰਿਮੂਵ ਨਹੀਂ ਕਰਦੇ। ਇਸ ਚੀਜ਼ ਨੂੰ ਵਿਰੋਧ ਨੂੰ ਜਿਹੜਾ ਜੀ ਦਰਕਨਾਰ ਕਰਦਿਆਂ ਹੋਇਆ ਜਿਹੜੀ ਦਿੱਲੀ ਤੇ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਹੈ ਉਹਨੇ ਸਾਬਕਾ DDCA ਦੇ ਪ੍ਰਧਾਨ ਅਰੁਣ ਜੇਤਲੀ ਦੀ ਯਾਦ ਦੇ ਵਿੱਚ ਮੂਰਤੀ ਜਿਹੜੀ ਸੀ ਉਹਦਾ ਉਦਘਾਟਨ ਕਰ ਦਿੱਤਾ। ਦੇਸ਼ ਦੇ ਗ੍ਰਹਿ ਮੰਤਰੀ ਨੇ ਜੇਤਲੀ ਦੀ ਮੂਰਤੀ ਤੋਂ ਪਰਦਾ ਹਟਾਇਆ। ਇਹਨੂੰ ਇੱਕ 96 ਸਾਲਾ ਮੂਰਤੀ ਸਾਜ ਹੈ ਰਾਮ ਸੂਤਰ ਉਹਨੇ ਤਿਆਰ ਕੀਤਾ। ਸਵਾਲ ਇਹ ਆ ਕਿ ਇਹ ਕ੍ਰਿਕਟ ਦੇ ਨਾਲ ਜੁੜੀ ਹੋਈ ਜਥੇਬੰਦੀ ਹੈ ਜਿਹੜੀ DDCA BCCI ਦੇ ਅੰਡਰ ਆਉਂਦੀ ਭਾਰਤੀ ਕ੍ਰਿਕਟ ਬੋਰਡ ਹੈ। ਅਰੁਣ ਜੇਤਲੀ ਹੋਰਾਂ ਦਾ DDCA ਦੇ ਪ੍ਰਧਾਨ ਹੋਣ ਤੋਂ ਬਿਨਾਂ ਕ੍ਰਿਕਟ ਨੂੰ ਕੀ ਦੇਣ, ਇਹ ਵੱਡਾ ਸਵਾਲ ਬਿਸ਼ਨ ਸਿੰਘ ਬੇਦੀ ਹੋਰਾਂ ਨੇ ਐਕਚੁਅਲੀ ਜਿਹੜਾ ਵੀ ਉਹ ਉਠਾਇਆ ਸੀ। ਜੇ ਤਾਂ ਕੋਈ ਕ੍ਰਿਕਟ ਦਾ ਖਿਡਾਰੀ ਜਿਹੜਾ ਹੋਵੇ ਜਿਹਨੇ ਕਿ ਮੁਲਕ ਦੇ ਵਾਸਤੇ ਕ੍ਰਿਕਟ ਖੇਡੀ ਹੋਵੇ ਤੇ ਉਹਦੇ ਬੁੱਤ ਲਾਇਆ ਜਾਵੇ, ਗੱਲ ਸਮਝ ਚ ਆਉਂਦੀ ਹੈ। ਕਿਉਂਕਿ ਇਹ ਸਭ ਨੂੰ ਪਤਾ ਹੈ ਕਿ ਜਦੋਂ ਇਹ ਪ੍ਰਧਾਨ ਰਹੇ ਨੇ ਕਈ ਕਿਸਮ ਦੇ ਕਰਪਸ਼ਨ ਦੇ ਦੋਸ਼ ਜਿਹੜੇ ਆ ਜੀ ਉਹ ਲੱਗਦੇ ਰਹੇ ਆ DDCA ਦੇ ਉੱਤੇ। ਇਹ ਵੱਖਰੀ ਗੱਲ ਹੈ ਕਿ ਉਹ ਪ੍ਰੂਵ ਨਹੀਂ ਹੋ ਸਕੇ, ਉਹ ਕਥਿਤ ਰੂਪ ਦੇ ਵਿੱਚ ਹੀ ਦੋਸ਼ ਕਿਉਂ ਨਾ ਹੋਣ। ਬਿਸ਼ਨ ਸਿੰਘ ਬੇਦੀ ਹੋਰਾਂ ਦਾ ਕਹਿਣਾ ਸੀਗਾ ਕਿ ਜਦੋਂ ਕੋਈ ਵਿਅਕਤੀ ਗੂਗਲ ਕਰੂਗਾ DDCA ਦੇ ਬਾਰੇ ਦੇ ਵਿੱਚ ਉਹ ਜਿਹੜੇ ਕਰਪਸ਼ਨ ਦੇ ਦੋਸ਼ ਸੀ ਉਹ ਵੀ ਤਾਂ ਸਾਹਮਣੇ ਆਉਣਗੇ ਤੇ ਉਹਦੇ ਨਾਲ ਜਿਹੜਾ ਜੀ ਇਹ ਮੂਰਤੀ ਦਾ ਫਿਰ ਕਿੰਨਾ ਕੁ ਵਕਾਰ ਜਿਹੜਾ ਜੀ ਉਹ ਕਾਇਮ ਰਹਿ ਸਕੂਗਾ। ਹੁਣ ਜਿਹੜਾ ਇਹ ਦੇਖੋ ਅਰੁਣ ਜੇਤਲੀ ਹੋਰਾਂ ਦੀ ਮੌਤ ਤੋਂ ਬਾਅਦ ਉਹਦਾ ਮੁੰਡਾ ਜਿਹੜਾ ਉਹ ਬਣ ਗਿਆ DDCA ਦਾ ਪ੍ਰੈਜ਼ੀਡੈਂਟ, ਕਿਉਂਕਿ ਉਹਨਾਂ ਦੀ ਉੱਥੇ ਮਨੋਪਲੀ ਹੈ, ਉਹਨਾਂ ਦੇ ਉੱਤੇ ਮੈਂਬਰ ਨੇ। ਰੋਹਨ ਜੇਤਲੀ ਕਹਿੰਦਾ ਕਿ ਜਿਹੜੇ ਬਿਸ਼ਨ ਸਿੰਘ ਬੇਦੀ ਨੇ ਉਹਨਾਂ ਨੂੰ ਅਪੀਲ ਕੀਤੀ ਜਾਊਗੀ ਕਿ ਉਹ ਜਿਹੜਾ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦੇ ਸਟੈਂਡ ਤੋਂ ਆਪਣਾ ਨਾਂ ਹਟਾਉਣ ਦੀ ਮੰਗ ਵਾਪਸ ਲੈ ਲੈਣ। ਲੱਗਦਾ ਨਹੀਂ ਬੇਦੀ ਸਾਹਿਬ ਜਿਹੜਾ ਦੀ ਉਹ ਮੰਨਣਗੇ, ਪਰ ਹੈਰਾਨੀ ਵਾਲੀ ਗੱਲ ਇਹ ਵੀ ਆ ਵੱਡੀ ਕਿ ਬਿਸ਼ਨ ਸਿੰਘ ਬੇਦੀ ਹੋਰਾਂ ਦੇ ਹੱਕ ਦੇ ਵਿੱਚ ਬਾਕੀ ਸਾਬਕਾ ਕ੍ਰਿਕਟਰ ਜਿਹੜੇ ਜੀ ਉਹ ਕਿਉਂ ਨਹੀਂ ਆ ਕੇ ਖੜੇ ਹੋਏ, ਜਿਹੜਾ ਕਿ ਖੜੋਣਾ ਚਾਹੀਦਾ ਸੀ। ਉਹਨਾਂ ਦੀ ਮੰਗ ਬੜੀ ਜਾਇਜ਼। ਜਿੰਨਾ ਚਿਰ ਆਪ ਨੂੰ ਕੋਈ ਜ਼ਮੀਰ ਨਹੀਂ ਨਾ ਜਾਗਦੀ ਉਹਨਾਂ ਚਿਰ ਖੜਦੇ। ਸਰੋਤਿਆਂ ਨੇ ਅਸੀਂ ਵਾਪਸ ਇੱਕ ਛੁੱਟ ਤੋਂ ਬਾਅਦ ਕਾਲ ਕਰਕੇ ਤੁਹਾਡਾ ਕੋਈ ਸਵਾਲ ਆ ਪੁੱਛ ਸਕਦੇ ਹੋ। 452 ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸੁਰਿੰਦਰ ਕੌਰ ਵੱਲੋਂ ਖਬਰ ਤੇ ਨਜ਼ਰ ਸਵਾਲ ਆ ਸਕਦੇ ਹੋ ਪੂਰੀ 0408 ਸਾਡੇ ਨਾਲ ਦੁਆਰਾ ਜੁੜ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਗੱਲਬਾਤ ਕਰਦੇ ਹਾਂ, ਸਾਡੇ ਨਾਲ ਜੁੜੇ ਹੋਏ ਨੇ ਬਰਿੰਦਰ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪਹਿਲਾ ਸਵਾਲ ਤਾਂ ਪੰਨੀ ਜੀ ਮੇਰਾ ਇਹ ਹੈ ਨਾ, ਲੀਡਰ ਹਰਗਰੇਵਾਲ ਮੈਂ ਉਹ ਜਿੱਦਾਂ ਬਹੁਤ ਜਿੱਦਾਂ ਨਾ ਇੱਕ ਬੰਦਾ ਹੰਕਾਰ ਕੇ ਗੱਲਾਂ ਕਰਦਾ ਆ ਹਨਾ, ਆਹੀ ਇਹਨਾਂ ਦੇ ਬਿੱਲਾਂ ਬਾਰੇ ਹਨਾ। ਹੁਣ ਬਾਕੀ ਸਾਰੇ ਲੀਡਰ ਚੁੱਪ ਆ ਇਸ ਲਈ, ਪੰਜਾਬ ਦੇ ਤਾਂ ਖਾਸ ਕਰ ਉਹ ਚੁੱਪ ਆ। ਉਹ ਪਤਾ ਨਹੀਂ ਕਿ ਉਹ ਕਿਹੜੇ ਭੁਲੇਖੇ ਜੇ ਪੰਨੂ ਜੀ ਹੋ ਸਕਦਾ ਕਿ ਜਿੱਦਾਂ ਉਹ ਗੱਲ ਕਰਦਾ ਹਨਾ, ਅਸੀਂ ਤਾਂ ਅਕਸਰ ਇੱਥੋਂ ਤੱਕ ਕਿ ਮੋਦੀ ਸਾਹਿਬ ਉਹ ਵੀ ਚਲੋ ਨਹੀਂ ਏਦਾਂ ਕੋਈ ਰਿਸਪੌਂਸ ਨਹੀਂ ਹੈ ਨਾ, ਜਵਾਬ ਨਹੀਂ ਦਿੰਦੇ ਗੱਲ ਦਾ। ਉਹ ਇੰਨਾ ਕਿਉਂ ਭੜਕ ਰਿਹਾ ਹਨਾ, ਉਹਦੇ ਪਿੱਛੇ ਕੀ ਕਾਰਨ ਹੋ ਸਕਦਾ। ਤੇ ਦੂਜਾ ਮੇਰਾ ਸਵਾਲ ਆ ਕਿ BJP ਜਿੱਦਾਂ ਇਹ ਸੰਘਰਸ਼ ਨੂੰ ਲੰਮਾ ਕਰ ਰਹੀ ਹੈ, ਇਹ ਸੌਖਾ ਨਹੀਂ ਕਾਂਡਿਆ ਤਾਂ ਬੜਾ ਔਖਾ ਸੀ ਵੀ ਇੱਥੇ ਬੈਲੀਗਮ ਵਿੱਚ ਪ੍ਰੋਟੈਸਟ ਕੀਤਾ 3 ਘੰਟੇ ਨੂੰ ਪਤਾ ਸਾਡੀ ਹਨਾ, ਇਹ ਸੌਖਾ ਨਹੀਂ ਹੈਗਾ। ਕੀ ਇਹਦਾ ਕੀ ਫਿਊਚਰ ਕੀ ਤੁਹਾਨੂੰ ਦੀਦਾ? ਏਦਾਂ ਤਾਂ ਲੰਮਾ ਫਿਰ ਬੜਾ ਲੰਮਾ ਚੱਲੀ ਨਾ, ਏਦਾਂ ਤਾਂ ਕਿਸੇ ਲਈ ਵੀ ਔਖਾ ਹੈ। ਜਿਹੜੇ ਆਪਾਂ ਘਰ ਛੱਡ ਕੇ ਆਪਣੇ ਸਾਡੇ ਭਰਾ ਸਾਡੇ ਪੇਮਾ ਸਮਾਨ ਜੋ ਵੀ ਬੈਠੇ ਨਾ, ਬੜਾ ਔਖਾ ਆ। ਤੁਹਾਨੂੰ ਅੱਗਿਓਂ ਦੀਦਾ ਕੀ ਹੋਊਗਾ। ਤੇ ਇੱਕ ਛੋਟਾ ਜਿਹਾ ਹੋਰ ਤੀਜਾ ਕਤਰ ਇਹਨਾਂ ਨੇ ਸੁਣਿਆ ਸੀਗਾ ਕਿ ਉਹਨਾਂ ਨੇ ਕੋਈ ਡਾਇਰੈਕਟ ਫਲਾਈਟ ਅੰਮ੍ਰਿਤਸਰ ਨੂੰ ਚਲਾਈਆਂ ਹੈ, ਕਿੱਦਾਂ ਉਹਦੇ ਬਾਰੇ ਕੋਈ ਅਪਡੇਟ ਤੇ ਬਾਕੀ ਸੁਣ ਲੈਣ। ਥੈਂਕ ਯੂ। ਦੇਖੋ ਇਹ ਜਿਹੜੀ ਥੋੜੇ ਜਿਹੇ ਲੀਡਰ ਨੇ ਨਾ ਪੰਜਾਬ ਦੇ ਵਿੱਚ, ਇਹ ਹਰਜੀਤ ਸਿੰਘ ਗਰੇਵਾਲ ਹੋ ਗਏ, ਚੁੱਗ ਸਾਹਿਬ ਹੋ ਗਏ, ਇਹਨਾਂ ਦੇ ਜਿਹੜੇ ਪ੍ਰਧਾਨ ਨੇ ਇਹਨਾਂ ਦੇ ਨਾ ਇਹਨਾਂ ਦੀ ਆਪਸੀ ਹੋੜ ਲੱਗੀ ਹੋਈ ਆ ਕਿ
ਕਿਹੜੀ ਜ਼ਿਆਦਾ ਕਰ ਕਿਹੜੀ ਬੀਜੇਪੀ, ਕਿਉਂਕਿ ਇਹਦੇ ਵਿੱਚੋਂ ਕੋਈ ਉਹ ਫੇਸ ਉੱਭਰਨਾ ਇਹਨਾਂ ਦੇ ਵਿੱਚੋਂ ਕਿ ਜਿਹੜਾ 2022 ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਹ ਫੇਸ ਹੋ ਸਕਦਾ ਮੁੱਖ ਮੰਤਰੀ ਦਾ, ਤੇ ਉਹ ਜਿਹੜਾ ਦੀ ਨੇ ਹਰਜੀਤ ਸਿੰਘ ਗਰੇਵਾਲ ਹੋਰੀ ਉਹ ਪਤਾ ਹੀ ਹੈ ਜੀ, ਉਹ ਦੇਸੀ ਰਿਹਾ, ਉਹਨਾਂ ਦੀ ਗੱਲਬਾਤ ਤੋਂ ਦਿਸ ਪੈਂਦਾ। ਸਿਆਣੇ ਕਹਿੰਦੇ ਆ ਕਿ ਝੋਨੇ ਵਾਲੇ ਪਿੰਡ ਪਰਾਲੀਓਂ ਪਛਾਣੇ ਜਾਂਦੇ ਆ। ਜਦੋਂ ਇੱਕ ਬੰਦਾ ਹੀ ਜਦੋਂ ਗੱਲ ਹੀ ਇੱਕ ਵਾਰੀ ਉਹ ਕਰ ਦਿੰਦਾ ਫੇਰ ਹੀ ਪਤਾ ਲੱਗ ਜਾਂਦਾ, ਮੁੜ ਕੇ ਉਹਨੂੰ ਸੁਣਨ ਦੀ ਬਹੁਤੀ ਜਿਹੜੀ ਉਹ ਜ਼ਰੂਰਤ ਨਹੀਂ ਜਿਹੜਾ ਦੀ ਉਹ ਹੁੰਦੀ। ਔਰ ਕਿਉਂਕਿ ਇਹਨਾਂ ਨੂੰ ਅਸਲ 'ਚ ਪਹਿਲਾਂ ਕਦੀ ਮੌਕਾ ਮਿਲਿਆ ਹੀ, ਕਿੰਨੇ ਕੁ ਲੋਕ ਨੇ ਜਿਨ੍ਹਾਂ ਨੇ ਇਹਨਾਂ ਦਾ ਨਾਮ ਪਹਿਲਾਂ ਜਾਣਿਆ ਹੋਊਗਾ, ਚੈਨਲਾਂ ਦੇ ਉੱਤੇ ਕਦੀ ਸੁਣਿਆ ਹੋਊਗਾ, ਡਿਬੇਟ ਦੇ ਵਿੱਚ ਦੇਖਿਆ ਹੋਊਗਾ, ਇੰਟਰਵਿਊਜ਼ ਦੇ ਵਿੱਚ ਦੇਖਿਆ ਹੋਊਗਾ। ਉਹ ਇਸ ਕਰਕੇ ਇਹ ਜਿਹੜੇ ਹੈਗੇ ਨੇ ਕੁਝ ਚੈਨਲ ਉਹ ਫਿਰ ਮਗਰ ਭੱਜ ਪੈਂਦੇ ਆ ਇਹਨਾਂ ਦੇ ਜਿਹੜਾ ਦੀ ਇਹਨਾਂ ਦੀ ਇੰਟਰਵਿਊ ਕਰਨ ਦੇ ਵਾਸਤੇ, ਕਿਉਂਕਿ ਇਹ ਨਾ ਜਿਹੜਾ TRP ਦਾ ਚੱਕਰ ਬੜਾ ਵੱਡਾ, ਲਾਈਕਸ ਦਾ ਚੱਕਰ ਬੜਾ ਵੱਡਾ, ਕਮੈਂਟਸ ਦਾ ਚੱਕਰ ਬੜਾ ਵੱਡਾ। ਉਹਨਾਂ ਨੂੰ ਲੱਗਦਾ ਕਿ ਇਹੋ ਜਿਹੇ ਬੰਦਿਆਂ ਨੂੰ ਉਭਾਰ ਕੇ ਅਸੀਂ ਥੋੜ੍ਹੀ ਜਿਹੀ ਕੰਟਰੋਵਰਸੀ ਜਿਹੜੀ ਉਹ ਕ੍ਰੀਏਟ ਕਰ ਦਾਂਗੇ ਤੇ ਮੁੜ ਕੇ ਜਿਹੜਾ ਦੀ ਉਹ ਸਾਨੂੰ ਵੀ 4 ਬੰਦੇ ਸੁਣਨ ਲੱਗ ਜਾਣਗੇ, ਵੇਖਣ ਲੱਗ ਜਾਣਗੇ। ਜਿਹੜੇ ਕੁਝ ਚੈਨਲ ਸ਼ੁਰੂ ਹੋਏ ਆ ਨਾ, ਜਿਹੜੇ ਉੱਥੋਂ ਵੀ ਸਟਾਰਟ ਹੋਏ ਆ, ਇੱਥੋਂ ਕਿਸਾਨ ਸੰਘਰਸ਼ ਦੇ ਵਿੱਚੋਂ ਆਨਲਾਈਨ ਜਿਹੜੇ ਚੈਨਲ ਨੇ, ਇਹਦੇ ਵਿੱਚ ਮੈਨੂੰ ਇੰਨਾ ਕੁ ਪਤਾ ਕਿ 5-6 ਚੈਨਲ ਇੱਦਾਂ ਦੇ ਹੈਗੇ ਆ ਜਿਹੜੇ ਇੱਥੇ ਸ਼ੁਰੂ ਕੀਤੇ ਆ ਜੀ। ਹਾਸ਼ੀਏ ਤੇ ਚਲੇਗੀ ਸਿਆਸੀ ਧਿਰ ਨੇ, ਸਿੱਧੇ ਰੂਪ ਦੇ ਵਿੱਚ ਉਹ ਨੇ। ਉਹਨਾਂ ਦਾ ਜ਼ੋਰ ਇਸ ਵੇਲੇ ਇਹ ਲੱਗਿਆ ਹੋਇਆ ਕਿ ਕਿਹੜੀ ਚੀਜ਼ ਜਿਹੜੀ ਆ ਇੱਦਾਂ ਦੀ ਦਿਖਾ ਦਿੱਤੀ ਜਾਵੇ ਜਿਹਦੇ ਨਾਲ ਉਹਨਾਂ ਦੀ ਵਿਊਅਰਸ਼ਿਪ ਇੱਕ ਵਾਰੀ ਜਿਹੜੀ ਉਹ ਵੱਧ ਜੇ, ਕਿਉਂਕਿ ਉਹਨੂੰ ਫਿਰ 22 ਦੇ ਵਿੱਚ ਇਹਨਾਂ ਨੇ ਵਰਤਣਾ। ਤੇ ਇਹ ਲੋਕ ਜਿਹੜੇ ਇਹੋ ਜਿਹੇ ਆ, ਉਹਨਾਂ ਨੂੰ ਲੱਗਦਾ ਕਿ ਸਾਡੇ ਮੂਹਰੇ ਕੈਮਰਾ ਤੇ ਮਾਈਕ ਪਿਆ ਤੇ ਇਸ ਕਰਕੇ ਇਹ ਤਾਂ ਮਸੀ ਮੌਕਾ ਜਿਹੜਾ ਦੀ ਉਹ ਮਿਲਿਆ, ਬਸ ਉਹਦੇ ਵਿੱਚੋਂ ਇਹ ਨਿਕਲ ਰਿਹਾ ਸਾਰਾ ਕੁਝ। ਨਹੀਂ ਤਾਂ ਅਦਰਵਾਈਜ਼ ਸਮਝ ਮੈਨੂੰ ਨਹੀਂ ਲੱਗਦਾ ਕਿ ਹਰਜੀਤ ਸਿੰਘ ਗਰੇਵਾਲ ਜਾਂ ਇਹਨਾਂ ਵਰਗਿਆਂ ਨੇ ਇਹ ਜਿਹੜੇ ਕਾਨੂੰਨ ਆਏ ਆ ਇਹਨਾਂ ਦੀ ਸਟੱਡੀ ਕੀਤੀ ਹੋਊਗੀ। ਇਹਨਾਂ ਨੂੰ ਇਹ ਪੁੱਛ ਲਿਆ ਜਾਵੇ ਕਿ ਤੁਸੀਂ ਨਾਮ ਇਹਨਾਂ ਦੇ ਜਿਹੜੇ ਜੀ ਦੱਸੋ ਤੇ ਇਹਦੇ ਵਿੱਚ ਫਲਾਹ ਜਿਹੜੀ ਮੱਧ ਹੈ ਉਹਦਾ ਕੀ ਮਤਲਬ ਹੈ, ਜਵਾਬ ਨਹੀਂ ਦੇ ਸਕਦਾ। ਬਿਲਕੁਲ ਜੀ। ਇੱਕ ਉਹਨਾਂ ਨੇ ਉਹ ਪੁੱਛਿਆ ਸੀਗਾ ਕਿ ਇਹ ਲੰਬਾ ਜਾ ਰਿਹਾ ਸੰਘਰਸ਼ ਜਿਹੜਾ ਜੀ, ਦੇਖੋ ਇਸ ਤਰ੍ਹਾਂ ਹੈ ਕਿ ਇਹ ਪਹਿਲੇ ਦਿਨੋਂ ਪਤਾ ਸੀਗਾ ਕਿ ਇਹ ਲੰਬਾ ਚੱਲੂਗਾ। ਉਹਦਾ ਕਾਰਨ ਜਿਹੜਾ ਇਹ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਦਾ ਸਾਹਮਣਾ ਕਿਸੇ ਸੰਘਰਸ਼ ਦੇ ਨਾਲ, ਐਡੇ ਵੱਡੇ ਸੰਘਰਸ਼ ਦੇ ਨਾਲ ਪਹਿਲੀ ਵਾਰੀ ਹੋਇਆ। ਔਰ ਜੇ ਸਰਕਾਰ ਬੋਲਦੀ ਹੋਵੇ ਤੇ ਮਾਮਲਾ ਨਿਬੜ ਜਾਂਦਾ, ਹੰਕਾਰ ਬੋਲਦਾ ਹੋਵੇ ਤੇ ਮਾਮਲਾ ਨਹੀਂ ਨਿਬੜਦਾ। ਹੰਕਾਰ ਬੋਲ ਰਿਹਾ, ਅਜੇ ਵੀ ਹੰਕਾਰ ਜਿਹੜਾ ਦੀ ਉਹ ਬੋਲ ਰਿਹਾ, ਗੱਲ ਦੇ ਉੱਤੇ ਹੰਕਾਰ ਬੋਲ ਰਿਹਾ। ਤੁਸੀਂ ਪਿਛਲੇ ਦਿਨਾਂ ਦੇ ਵੀਡੀਓਜ਼ ਜਿਹੜੇ ਦੀ ਉਹ ਦੇਖ ਲਓ, ਜਿੰਨੀ ਦੇਰ ਤੱਕ ਹੰਕਾਰ ਨੂੰ ਸਾਈਡ ਤੇ ਰੱਖ ਕੇ ਇਹ ਨਹੀਂ ਸਮਝਦੇ, ਅਜੇ ਵੀ ਉਹ ਇਹ ਕਹਿੰਦੇ ਆ ਕਿ ਇਹ ਤਾਂ ਪੰਜਾਬ ਦੇ ਕੁਝ ਲੋਕ ਨੇ, ਬਾਕੀ ਮੁਲਕ ਤਾਂ ਬਾਹਾਂ ਜਿਹੜੀਆਂ ਦੀ ਉਹ ਅੱਡ ਕੇ ਖੜਾ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ, ਜਾਂ ਥੋੜੇ ਜਿਹੇ ਕਹਿੰਦੇ ਹਰਿਆਣੇ ਤੇ ਆ। ਉਹ ਅਜੇ ਵੀ ਇਹ ਭੁੱਲੀ ਬੈਠੇ ਆ ਕਿ ਲਗਭਗ 12 ਸੂਬਿਆਂ ਦੇ ਲੋਕ ਜਿਹੜੇ ਆ ਉਹ ਦਿੱਲੀ ਦੀਆਂ ਸਰਹੱਦਾਂ ਤੇ ਆਣ ਬੈਠੇ ਆ, ਜਿਨ੍ਹਾਂ ਨੂੰ ਦੂਰ ਪੈਂਦਾ। ਬਿਹਾਰ ਦੀ ਵੈਗੇ ਇੱਕ ਦਿਨ ਗੱਲ ਕੀਤੀ, ਟ੍ਰੇਨਾਂ ਬੰਦ ਨੇ ਸਾਰੀਆਂ। ਜੇ ਟ੍ਰੇਨਾਂ ਚੱਲਦੀਆਂ ਹੁੰਦੀਆਂ ਇੱਥੇ ਤਾਂ ਹਜੂਮ ਜਿਹੜਾ ਜੀ ਇੰਨਾ ਆ ਜਾਣਾ ਸੀਗਾ, ਇਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ। ਉਹ ਜਾਣ ਬੁੱਝ ਕੇ ਕੈਂਸਲ ਜਿਹੜੀਆਂ ਉਹ ਕੀਤੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਤੁਸੀਂ ਦੇਖੋ ਕੋਈ ਟ੍ਰੇਨ ਨਹੀਂ ਰੋਕੀ ਹੋਈ ਇਸ ਵੇਲੇ। ਪੰਜਾਬ ਦੇ ਵਿੱਚੋਂ ਜਿਹੜੀਆਂ ਟ੍ਰੇਨ ਨੇ ਉਹ ਕੈਂਸਲ ਕਿਉਂ ਕੀਤੀਆਂ ਹੋਈਆਂ ਨੇ? ਕਹਿੰਦੇ ਜੀ ਕਿ ਇਹ ਜਾਣਗੀਆਂ ਨਹੀਂ, ਦਿੱਲੀ ਤੋਂ ਚੱਲਣਗੀਆਂ ਜਿਹੜੀਆਂ ਅੱਗੇ ਜਾਂਦੀਆਂ। ਉਹ ਇਸ ਕਰਕੇ ਚੱਲਣਗੀਆਂ ਕਿ ਜੇ ਪੰਜਾਬ ਦੇ ਜਿਹੜੇ ਲੋਕ ਨੇ, ਹਰ ਬੰਦਾ ਤਾਂ ਅਫੋਰਡ ਨਹੀਂ ਨਾ ਕਰਦਾ ਜੀ ਕਿ ਉਹ ਆਪਣੀ ਗੱਡੀ ਲੈ ਕੇ ਚਲੇ ਜੇ। ਜਿਹੜੇ ਟਰਾਲੀਆਂ ਦੇ ਰੂਪ ਦੇ ਵਿੱਚ ਜਾ ਰਹੇ ਨੇ, ਟਰਾਲੀ ਦੇ ਉੱਤੇ ਸਫ਼ਰ ਕਰਨਾ ਕੋਈ ਸੌਖਾ ਥੋੜ੍ਹੀ ਹੈ ਜੀ। ਇੰਨੇ ਕਿਲੋਮੀਟਰ 300 ਸਾਢੇ 300 ਕਿਲੋਮੀਟਰ ਕਿੰਨਾ ਉਹਦੇ ਵਿੱਚ ਝਟਕਾ ਲੱਗਦਾ ਆ। ਬਜ਼ੁਰਗ ਵੀ ਉਹਦੇ ਵਿੱਚ ਜਿਹੜਾ ਦੀ ਉਹ ਸਫ਼ਰ ਕਰ ਰਹੇ ਆ, ਪਰ ਉਹ ਟਰਾਲੀਆਂ ਤੱਕ ਵੀ ਅਪਰੋਚ ਹਰੇਕ ਦੀ ਨਹੀਂ। ਉਹਨਾਂ ਨੇ ਟ੍ਰੇਨਾਂ ਫੜ ਕੇ, ਬੱਸਾਂ ਫੜ ਕੇ ਜਿਹੜਾ ਦੀ ਉਹ ਚਲੇ ਜਾਣਾ ਸੀ, ਉਹਨੂੰ ਰੋਕਿਆ ਜਿਹੜਾ ਦੀ ਉਹ ਜਾ ਰਿਹਾ ਚੁਫੇਰੇ ਤੋਂ। ਇਹ ਦੱਸਣ ਦੇ ਵਾਸਤੇ ਵੀ ਕੁਛ ਨਹੀਂ। ਉੱਤਰ ਪ੍ਰਦੇਸ਼ ਦੀ ਜਿਹੜੀ ਸਰਕਾਰ ਹੈ ਉਹਨੇ ਪੱਕੇ ਪੁਲਿਸ ਵਾਲੇ ਪਿੰਡਾਂ 'ਚ ਬਿਠਾਤੇ। ਇਹ ਡਰਾਉਣ ਦੇ ਜਿਹੜੇ ਦੀ ਉਹ ਯਤਨ ਕੀਤੇ ਜਾ ਰਹੇ ਨੇ। ਅਜੇ ਸਾਰੇ ਹੱਥ ਕੰਡੇ ਜਿਹੜੇ ਦੀ ਉਹ ਸਰਕਾਰ ਵਰਤਣੇ ਚਾਹੁੰਦੀ ਹੈ, ਕੁਛ ਨਹੀਂ ਉਹ ਛੱਡਣਾ ਚਾਹੁੰਦੀ। ਉਹਨੇ ਦਲਾਲਾਂ ਵਾਲਾ ਵੀ ਵਰਤ ਲਿਆ, ਉਹਨੇ ਵਿਚੋਲੀਆਂ ਵਾਲਾ ਵੀ ਵਰਤ ਲਿਆ, ਅਰਬਨ ਨਕਸਲੀਆਂ ਵਾਲਾ ਵਰਤ ਲਿਆ, ਖਾਲਿਸਤਾਨੀਆਂ ਵਾਲਾ ਵਰਤ ਲਿਆ। ਕੀ ਕੁਛ ਨਹੀਂ ਜਿਹੜਾ ਦੀ ਉਹ ਵਰਤਿਆ ਜਾ ਰਿਹਾ। ਉਹ ਇਹ ਸੋਚਦੀ ਆ ਕਿ ਬਿਨਾਂ ਹੰਭਾਏ ਤੋਂ ਇਹਨਾਂ ਨੂੰ ਏਦਾਂ ਨਹੀਂ ਕੁਛ ਵੀ ਜਿਹੜਾ ਦੀ ਉਹ ਦੇਣਾ। ਇੱਕੋ ਗੱਲ ਜਿਹੜੀ ਦੀ ਉਹ ਇਹ ਭੁੱਲ ਰਹੇ ਆ ਕਿ ਹੰਭਣ ਵਾਲੇ ਜਿਹੜਾ ਦੀ ਉਹ ਲੋਕ ਨਹੀਂ ਗਏ। ਇਹ ਦੂਣ ਸਵਾਏ
ਹੋਣ ਵਾਲੇ ਜਿਹੜੇ ਜੀ ਉਹ ਲੋਕ ਨੇ। ਇਸ ਕਰਕੇ ਇਹ ਅਜੇ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਜੀ ਉਹ ਵਹਿਮ ਆ, ਜਿਹੜੇ ਆਲੇ ਦੁਆਲੇ ਹੁੰਦੇ ਆ ਸਰਕਾਰਾਂ ਦੇ, ਜਿਹੜੀ ਅਫਸਰਸ਼ਾਹੀ ਹੀ ਚਲਾ ਰਹੀ ਆ, ਸਭ ਨੂੰ ਪਤਾ। ਉਹ ਅਜੇ ਵੀ ਕਹਿੰਦੇ ਵੀ ਕੋਈ ਗੱਲ ਨਹੀਂ, 8-10 ਦਿਨ ਖੜੋ ਜਾਓ, ਉਦੋਂ ਬਾਅਦ ਇਹ ਉੱਠ ਪੈਣਗੇ। ਪਰ ਜੇ ਤੁਸੀਂ ਰੇਸ਼ੋ ਦੇਖੋ ਜਿੰਨੀ ਸਰਹੱਦਾਂ ਦੇ ਉੱਤੇ, ਉਹ ਡੇ ਬਾਈ ਡੇ ਵੱਧਦੀ ਤੁਰੀ ਜਾ ਰਹੀ ਹੈ। ਜਿਹੜੇ ਪਹਿਲਾਂ ਟਰਾਲੀਆਂ ਬੈਠੀਆਂ ਸੀ 6 ਕਿਲੋਮੀਟਰ 5 ਕਿਲੋਮੀਟਰ ਤੋਂ, ਉਹ 20-20 ਕਿਲੋਮੀਟਰ ਤੋਂ ਜਿਹੜੀਆਂ ਉਹ ਟੱਪ ਚੁੱਕੀਆਂ ਹੋਈਆਂ ਨੇ। ਇਹਦੇ ਲੰਬੇ ਕਾਫਲੇ ਜਿਹੜੇ ਆ ਉਹ ਇਹ ਬਣ ਗਏ ਆ। ਇਹ ਨਹੀਂ ਹੈਗਾ ਕਿ ਸਰਕਾਰ ਨੂੰ ਪਤਾ ਨਹੀਂ ਹੈ, ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਪਲ ਪਲ ਦੀ ਜਾਣਕਾਰੀ ਹੈ। ਪਰ ਸਰਕਾਰ ਅਜੇ ਵੀ ਹੰਕਾਰ ਦੇ ਵਿੱਚ ਬੋਲ ਰਹੀ ਆ। ਉਹ ਹਰ ਹੀਲਾ ਵਸੀਲਾ ਵਰਤ ਲੈਣਾ ਚਾਹੁੰਦੀ ਹੈ ਇਹਨਾਂ ਨੂੰ ਤੋੜਨ ਦੇ ਵਾਸਤੇ, ਤਾਂ ਕਿ ਇਹ ਝੁਕ ਜਾਣ, ਡਰ ਜਾਣ। ਤਾਂ ਸਦੀਆਂ ਤੋਂ ਲੜਦੇ ਆਏ ਆ। ਤੇ ਵਰਿੰਦਰ ਜੀ, ਤੁਸੀਂ ਹੁਣ ਲਾਈਨ ਜਾ ਕੇ ਦੇਖ ਲਿਓ, ਕਤਰ 에ਅਰਲਾਈਨ ਦੀਆਂ ਜਿਹੜੀਆਂ ਅੰਮ੍ਰਿਤਸਰ ਦੀਆਂ ਤੁਸੀਂ ਬੁੱਕ ਕਰਾਉਣੀਆਂ। ਤੇ ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਪਹਿਲਾ ਸਵਾਲ ਇਹ ਹੈ ਵੀ ਮੋਦੀ ਸਾਹਿਬ ਸਾਰੇ ਹਿੰਦੁਸਤਾਨ 'ਚ ਘੁੰਮ ਕੇ ਜੋ ਦੱਸਦੇ ਫਿਰਦੇ ਆ ਵੀ ਇਹ ਜਿਹੜੇ ਕਾਨੂੰਨ ਆ ਕਿਸਾਨਾਂ ਦੇ ਫਾਇਦੇ ਲਈ ਆ, ਉਹਦੇ ਨਾਲੋਂ ਇਹ ਪ੍ਰੈਸ ਕਾਨਫਰੰਸ ਸੱਦ ਕੇ ਕਿਸਾਨਾਂ ਨੂੰ ਵੀ ਬਹਾ ਲੈਣ, ਐਗਰੀਕਲਚਰ ਐਕਸਪਰਟ ਬਹਾ ਲੈਣ ਤੇ ਮੁੱਖ ਪੱਤਰਕਾਰ ਬਹਾ ਕੇ ਤੇ ਉਹਨਾਂ ਦੇ ਸਾਹਮਣੇ ਇਹ ਲਾ ਡਿਸਕਸ ਕਰ ਲੈਣ ਤੇ ਉਹਦੇ 'ਚ ਸਾਰੇ ਫਾਇਦੇ ਗਿਣਾ ਦੇਣ ਤੇ ਆਪੇ ਲੋਕ ਸੈਟਿਸਫਾਈ ਹੋ ਜਾਣ। ਦੂਸਰਾ ਮੇਰਾ ਸਵਾਲ ਇਹ ਆ ਵੀ ਜਿਹੜੀ ਕੰਗਣਾ ਵਾ, ਮੈਂ ਸਮਝਦਾ ਵੀ ਕਿਤੇ ਉਹ ਇਹ ਤਾਂ ਨਹੀਂ ਸਮਝਦੀ ਵੀ ਮੈਂ ਸਮ੍ਰਿਤੀ ਇਰਾਨੀ ਨੂੰ ਪਿੱਛੇ ਕਰਕੇ ਤੇ ਮੋਦੀ ਦੇ ਨਾਲ ਆਪਣੇ ਸੰਬੰਧ ਨੇੜਲੇ ਬਣਾ ਲਾ। ਸਤਿ ਸ਼੍ਰੀ ਅਕਾਲ ਜੀ। ਮੇਰੇ ਇਹਨਾਂ ਦੋਵਾਂ ਸਵਾਲਾਂ ਦਾ ਜਵਾਬ ਜ਼ਰੂਰ ਦਿਓ। ਇੱਕੋ ਤਾਂ ਹੀ ਦਊਂਗਾ ਜੀ, ਪਹਿਲੇ ਦਾ। ਦੂਸਰੇ ਦਾ ਉਹ ਜਵਾਬ ਦੇਣਾ ਮੈਨੂੰ ਨਹੀਂ ਲੱਗਦਾ ਜਿਹੜਾ ਜੀ ਉਹ ਬਣਦਾ। ਆਪਾਂ ਇਸ ਤਰ੍ਹਾਂ ਦੀ ਗੱਲ ਜਿਹੜੀ ਜੀ ਉਹ ਏਅਰ ਦੇ ਉੱਤੇ ਨਾ ਕਰੀਏ। ਕੁਛ ਮਰਿਆਦਾ ਜਿਹੜੀਆਂ ਉਹ ਕਾਇਮ ਰੱਖਣੀਆਂ, ਜੇ ਉਹ ਨਹੀਂ ਕਾਇਮ ਰੱਖਦੇ ਤੇ ਆਪਾਂ ਉਹਨਾਂ ਦੇ ਪੱਧਰ ਤੇ ਨਹੀਂ ਜਾਣਾ। ਜਿੱਥੋਂ ਤੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਦੇਖੋ ਸੂਬਿਆਂ 'ਚ ਨਹੀਂ ਉਹ ਤੁਰੇ ਫਿਰਦੇ, ਉਹ ਤਾਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਹੀ ਸਾਰਾ ਕੁਛ ਜਿਹੜਾ ਉਹ ਕਰ ਰਹੇ ਆ। ਗਾਜ਼ੀਪੁਰ ਦੀ ਸਰਹੱਦ ਦੇ ਉੱਤੇ ਇੱਕ ਵਿਅਕਤੀ ਦੇ ਨਾਲ ਮੈਂ ਗੱਲਬਾਤ ਕੀਤੀ ਸੀ, ਉਹ ਪਈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵਾਇਰਲ ਹੋਈ ਆ। ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਜੀ ਰਾਤ ਤੱਕ ਜਿਹੜਾ ਸੀ ਉਹ 18 ਲੱਖ ਬੰਦਿਆਂ ਨੇ ਉਹਨੂੰ ਦੇਖਿਆ ਸੀਗਾ। ਉਹਦੇ ਵਿੱਚ ਉਹ ਬੰਦਾ ਇਹ ਕਹਿੰਦਾ ਕਿ ਉਹ ਸਾਹਮਣੇ ਬਹਿ ਕੇ ਗੱਲ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ, ਉਹ ਟੈਲੀਪ੍ਰੋਂਪਟਰ ਦੇ ਨਾਲ ਆਪਣਾ ਜਿਹੜਾ ਜੀ ਉਹ ਯੂਜ਼ ਕਰਕੇ ਜਿਹਦੇ ਸਾਹਮਣੇ ਲਿਖਿਆ ਹੁੰਦਾ ਉੱਥੋਂ ਪੜ੍ਹਦੇ ਆ। ਤੁਸੀਂ ਪ੍ਰੈਸ ਕਾਨਫਰੰਸ ਦੀ ਗੱਲ ਕਰ ਰਹੇ ਹੋ ਪੰਨੂ ਸਾਹਿਬ, ਪਿਛਲੇ 7 ਸਾਲ ਹੋ ਗਏ ਲਗਭਗ ਕੋਈ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਪ੍ਰਧਾਨ ਮੰਤਰੀ ਹੋਰਾਂ ਨੇ? ਨਹੀਂ ਕੀਤੀ, ਕੋਈ ਵੀ ਨਹੀਂ ਕੀਤੀ। ਉਹ ਕਿਉਂਕਿ ਸਾਹਮਣੇ ਬੈਠ ਕੇ ਜਵਾਬ ਦੇਣੇ ਸੌਖੇ ਨਹੀਂ ਹੁੰਦੇ ਜਦੋਂ ਖਾਸ ਤੌਰ ਦੇ ਉੱਤੇ ਕਾਊਂਟਰ ਕੁਐਸਚਨ ਜਿਹੜੇ ਜੀ ਉਹ ਹੋਣੇ ਹੋਣ। ਜਿਹੜੀਆਂ ਕੋਈ ਇੰਟਰਵਿਊ ਇੱਕ ਦੋ ਕੀਤੀਆਂ ਉਹਨਾਂ ਨੇ ਫਿਲਮੀ ਅਦਾਕਾਰਾਂ ਦੇ ਨਾਲ, ਉਹਦੇ ਵਿੱਚ ਇਹ ਦੱਸਿਆ ਵੀ ਅੰਬ ਚੂਪ ਕੇ ਖਾਂਦੇ ਆ ਕਿ ਕੱਟ ਕੇ ਖਾਂਦੇ ਆ। ਔਰ ਮੁਲਕ ਦੇ ਬਾਰੇ ਤੇ ਮੁਲਕ ਦੀ ਇਕੋਨਮੀ ਦੇ ਬਾਰੇ ਚ ਨਾ ਇਹ ਖੇਤੀ ਕਾਨੂੰਨ ਆ ਉਹਨਾਂ ਨੇ ਬਣਾਏ ਆ ਜਿਹਦੇ ਉੱਤੇ ਉਹ ਗੱਲ ਕਰ ਸਕਣ। ਜਿਹੜੀ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਆ ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਐਕਸਪਰਟ ਆਉਂਦੇ ਰਹੇ ਆ ਕਿਸਾਨਾਂ ਨੂੰ ਸਮਝਾਉਣ ਦੇ, ਕਿਉਂਕਿ ਕਿਸਾਨਾਂ ਨੇ ਐਕਸਪਰਟ ਨੂੰ ਵੀ ਸਮਝਾਤਾ। ਮਤਲਬ ਕਿ ਉਹਨਾਂ ਨੂੰ ਵੀ ਇਹ ਗੱਲ ਦੇ ਵਾਸਤੇ ਮਜਬੂਰ ਕਰ ਲਿਆ ਵੀ ਹਾਂ ਸਾਤੋਂ ਗਲਤੀਆਂ ਜਿਹੜੀਆਂ ਉਹ ਹੋਈਆਂ ਨੇ। ਇਹਨਾਂ ਨੇ ਬਣਾਏ ਨੇਗੇ ਜੀ, ਇਹ ਬਣਾਏ ਜਿਨ੍ਹਾਂ ਨੇ ਆ ਉਹ ਕਾਰਪੋਰੇਟ ਅਦਾਰਿਆਂ ਨੇ ਜਿਹੜਾ ਉਹ ਬਣਾਏ। ਸਾਹਮਣੇ ਬਹਿ ਕੇ ਜਿਹੜਾ ਜੀ ਉਹ ਗੱਲ ਕਰ ਸਕਣਾ ਨਾਟ ਪੋਸੀਬਲ। ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਅਗਲੇ ਸਮੇਂ ਦੇ ਦੌਰਾਨ ਵੀ ਜਿਹੜੀ ਆ ਉਹ ਮੌਜੂਦਾ ਪ੍ਰਧਾਨ ਮੰਤਰੀ ਕਰ ਸਕਣ ਦੇ ਕਾਬਲ ਨੇ। ਉਹ ਨਹੀਂ ਕਰਨਗੇ, ਉਹ ਨਹੀਂ ਕਰ ਸਕਦੇ ਕਿਉਂਕਿ ਉਹ ਲਿਖਿਆ ਪੜ੍ਹਦੇ ਆ। ਉਹ ਇੱਕ ਪ੍ਰਚਾਰਕ ਨੇ ਔਰ ਪ੍ਰਚਾਰਕ ਜਿਹੜਾ ਜੀ ਉਹ ਇੱਕ ਚੰਗਾ ਪੋਲੀਟੀਸ਼ੀਅਨ ਹੋਵੇ, ਚੰਗਾ ਜਵਾਬ ਦੇ ਹੋਵੇ, ਇਹ ਪੋਸੀਬਲ ਨਹੀਂਗਾ। ਇੱਕ ਹੋਰ ਗੱਲ ਬੜੀ ਕਮਾਲ ਦੀ ਉੱਥੇ ਗਾਜ਼ੀਪੁਰ ਵਾਲੇ ਬਾਰਡਰ ਦੇ ਉੱਤੇ ਇੱਕ ਬੰਦੇ ਨੇ ਆਖੀ, ਕਹਿੰਦਾ ਅੰਦੋਲਨ ਚੋਂ ਨਿਕਲੇ ਹੋਏ ਜਦੋਂ ਲੋਕ ਸਿਆਸਤ ਦੇ ਵਿੱਚ ਆਉਂਦੇ ਆ ਤੇ ਉਹ ਅੰਦੋਲਨ ਨੂੰ ਸਮਝਦੇ ਆ। ਜਿਹੜੀ ਪਾਰਟੀ ਉਹ ਕਹਿੰਦੇ ਯਾਤਰਾਵਾਂ ਦੇ ਵਿੱਚੋਂ ਨਿਕਲੀ ਹੋਈ ਹੈ, ਕਿਉਂਕਿ ਜਿਹੜੀ ਯਾਤਰਾ ਸੀਗੀ ਉਹ ਸੀ ਨਾ ਆਪਣੇ ਅਯੁੱਧਿਆ ਨੂੰ ਜਿਹੜੀ ਗਈ ਸੀ, ਉੱਥੋਂ ਹੀ ਨਿਕਲੀ ਹੋਈ ਪਾਰਟੀ ਹੈ ਨਾ ਇਹ ਰੱਥ ਯਾਤਰਾ ਜਿਹੜੀ। ਉਹ ਕਹਿੰਦੇ ਇਹ ਤਾਂ ਜਿਹੜੀਆਂ ਮਰਿਆਂ ਦੀਆਂ ਯਾਤਰਾ ਨੇ ਉਹਦੇ ਵਿੱਚੋਂ ਵੀ ਕੋਈ ਨਾ ਕੋਈ ਸਿਆਸੀ ਲਾਹਾ ਜਿਹੜਾ ਜੀ ਉਹ ਲੈਂਦੇ ਆ। ਇਸ ਕਰਕੇ ਇੱਦਾਂ ਦੀ ਪ੍ਰੈਸ ਕਾਨਫਰੰਸ ਦੀ ਕੋਈ ਉਮੀਦ ਜਿਹੜੀ ਜੀ ਉਹ ਨਹੀਂ ਗਈ ਤੇ ਕਿਸਾਨਾਂ ਦੇ ਨਾਲ ਬਹਿ ਲੈਣਗੇ। ਆਪ ਗੱਲ ਕਿਉਂ ਨਹੀਂ ਜਿਹੜਾ ਜੀ ਉਹ ਕਰ ਰਹੇ, ਕਿਉਂਕਿ ਗੱਲ ਕਰ ਨਹੀਂ ਸਕਦੇ। ਈਵਨ ਗੱਲ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਵੀ ਨਹੀਂ ਕਰ ਸਕਦੇ, ਉਹ ਵੀ ਐਕਸਪਰਟ ਨੂੰ ਨਾਲ ਬਿਠਾ ਕੇ ਗੱਲ ਕਰ ਰਹੇ ਆ। ਜੇ ਆਪ ਬਣਾਏ ਹੋਣ ਤੇ ਸਮਝ ਹੋਵੇ, ਆਪ ਤਾਂ ਬਣਾਏ ਨਹੀਂ ਇਹ ਕਾਨੂੰਨ। ਜੀ ਜੀ,
ਅੱਗੇ ਗੱਲ ਕਰਦੇ ਹਾਂ ਸੁਰਿੰਦਰ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਪੰਨੂ ਸਾਹਿਬ ਤੇ ਸਾਰੇ ਸਤਿ ਸ਼੍ਰੀ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਇੱਕ ਜਿਹੜਾ ਬਿਆਨ ਦਿੰਦਾ ਵੀ ਪਹਿਲੀ ਤੋਂ ਬਾਅਦ ਇੱਥੇ ਢੇਰ ਲਾ ਦਿਆਂਗੇ, ਦੂਜਾ ਜਿਹੜੇ ਟਾਵਰਾਂ ਨੂੰ ਵੀ ਕੱਟਣ ਕੁੱਟਣ ਚ ਵਿੱਚ ਕਾਂਗਰਸੀ ਤੁਰੇ ਫਿਰਦੇ, ਕੋਈ ਇਹ ਵੀ ਚਾਲ ਤਾਂ ਨਹੀਂ ਕਰ ਰਹੇ ਵੀ ਸੰਘਰਸ਼ ਨੂੰ ਵਿਗਾੜਨ ਦੀ? ਦੂਜਾ ਦੱਸਿਓ ਵੀ ਜੇ ਇਹ ਪਰਿਵਾਰ ਟਾਈਮ ਸਿਰ ਕੈਪਟਨ ਵੀ ਤੇ ਬਾਦਲ ਨਾ ਉਹਦਾ ਵਿਰੋਧ ਕਰਦੇ ਟਾਈਮ ਸਿਰ ਬਿੱਲਾਂ ਦਾ, ਕੋਈ ਇਹਦੇ ਚ ਮਾੜੀ ਮੋਟੀ ਰੋਕ ਪੈ ਸਕਦੀ ਸੀ ਜੇ ਇਹ ਵਿਰੋਧ ਕਰਦੇ ਡਟ ਕੇ ਜੀ? ਦੋਏ ਪਾਰਟੀਆਂ ਜਦੋਂ ਦਿੱਲੀ ਚ ਬਿੱਲ ਬਣ ਰਹੇ ਸੀ ਵੇਲੇ ਕਰਦੇ ਤਾਂ ਕੁਛ ਰੋਕ ਪੈ ਸਕਦੀ ਸੀ ਇਹਨੂੰ? ਥੈਂਕ ਯੂ। ਦੇਖੋ, ਇੱਕ ਤਾਂ ਜਿਹੜੀ ਇਹ ਜੱਗ ਜ਼ਾਹਰ ਆ ਗੱਲ, ਜਿਹੜੀ ਕਮੇਟੀ ਬਣੀ ਸੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰੀ ਵੀ ਸੀਗੇ। ਇੱਕ ਮੀਟਿੰਗ 'ਚ ਉਹ ਗਏ ਆ, ਮੁੜ ਕੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਉਹਨਾਂ ਨੇ ਮੀਟਿੰਗ ਦੇ ਵਿੱਚ ਭੇਜਿਆ ਸੀਗਾ। ਕਾਹਨ ਸਿੰਘ ਪੰਨੂ ਹੋਰਾਂ ਨੇ ਲਿਖ ਕੇ ਦਿੱਤਾ ਸੀ, ਇਹਦਾ ਸਪਸ਼ਟੀਕਰਨ ਪਿਛਲੇ ਦਿਨੀ ਦਿਸੇ ਸੀਗੇ ਮੁੱਖ ਮੰਤਰੀ। ਉਹ ਸਪਸ਼ਟੀਕਰਨ ਜਿਹੜਾ ਨਾ ਉਹ ਅਸਪਸ਼ਟੀਕਰਨ ਹੈ, ਮਤਲਬ ਕਿ ਉਹ ਅਸਪਸ਼ਟ ਹੈ, ਸਪਸ਼ਟ ਨਹੀਂ ਗਾ ਜੀ। ਉਹਦੇ ਵਿੱਚ ਉਹ ਕਲੀਅਰ ਨਹੀਂ ਕਰ ਸਕੇ ਇਸ ਗੱਲ ਨੂੰ ਕਿ ਉਹਨਾਂ ਨੇ ਕੀ ਲਿਖ ਕੇ ਜਿਹੜਾ ਉਹ ਦਿੱਤਾ ਸੀਗਾ। ਜਦੋਂ ਇਹ ਆਰਡੀਨੈਂਸ ਆਏ ਆ ਉਸ ਟਾਈਮ ਦੇ ਉੱਤੇ ਇਹਨਾਂ ਪਾਰਟੀਆਂ ਨੂੰ, ਸਿਆਸੀ ਪਾਰਟੀਆਂ ਨੂੰ ਡਟ ਕੇ ਖੜਾ ਹੋ ਜਾਣਾ ਜਿਹੜਾ ਜੀ ਉਹ ਚਾਹੀਦਾ ਸੀ। ਇਹਨਾਂ ਨੂੰ ਇਹ ਲੱਗਿਆ ਕਿ ਨਹੀਂ, ਕੇਂਦਰ ਦੀ ਸਰਕਾਰ ਦੇ ਖਿਲਾਫ ਬੋਲ ਕੇ ਅਸੀਂ ਮਾਰੇ ਜਾਵਾਂਗੇ। ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਏਡਾ ਵੱਡਾ ਅੰਦੋਲਨ ਜਿਹੜਾ ਜੀ ਉਹ ਖੜਾ ਹੋ ਸਕਦਾ, ਤੇ ਉਹ ਇਹ ਵੀ ਸੋਚਦੇ ਸੀਗੇ ਕਿ ਸਾਡੀ ਸਹਿਮਤੀ ਤੋਂ ਬਿਨਾਂ ਤਾਂ ਖੜਾ ਹੋ ਹੀ ਨਹੀਂ ਨਾ ਸਕਦਾ ਇਹ ਅੰਦੋਲਨ ਅਜਿਹਾ। ਸਿਆਸੀ ਪਾਰਟੀਆਂ ਨੂੰ ਵਹਿਮ ਸੀਗਾ ਜਿਹੜਾ ਕਿ ਨਿਕਲ ਗਿਆ ਹੋਇਆ ਹੁਣ ਜਿਹੜਾ ਜੀ। ਜਦੋਂ ਤੱਕ ਜਿਹੜੀ ਗੱਲ ਟਾਵਰਾਂ ਦੇ ਤੋੜਨ ਭੰਨਣ ਦੀ ਆ, ਇਹ ਗੱਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਪਸ਼ਟ ਕੀਤੀ ਆ ਕਿ ਅਸੀਂ ਕਿਸੇ ਨੂੰ ਟਾਵਰ ਤੋੜਨ ਭੰਨਣ ਦੇ ਵਾਸਤੇ ਜਾਂ ਕਨੈਕਸ਼ਨ ਕੱਟਣ ਦੇ ਵਾਸਤੇ ਨਹੀਂ ਕਿਹਾ। ਅਸੀਂ ਤਾਂ ਇਹ ਕਿਹਾ ਕਿ ਆਪਣੇ ਨੰਬਰ ਜਿਹੜੇ ਨੇ ਉਹ ਪੋਰਟ ਕਰਾਓ। ਨੰਬਰ ਪੋਰਟ ਕਰਾਉਣਾ ਮਤਲਬ ਕਿ ਇੱਕ ਕੰਪਨੀ ਜਿਹੜੀ ਆ ਇਹ ਰਿਲਾਇੰਸ ਦੀ, ਇਹਦੇ ਨਾਲੋਂ ਛੱਡ ਕੇ ਤੁਸੀਂ ਦੂਜੀਆਂ ਕੰਪਨੀਆਂ ਦੇ ਨਾਲ ਚਲੇ ਜਾਓ। ਉੱਥੇ ਐਪਲੀਕੇਸ਼ਨਾਂ ਇੰਨੀਆਂ ਕੁ ਆ ਗਈਆਂ ਹੋਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਤੇ ਉਹ ਨੰਬਰ ਪੋਰਟ ਹੋ ਨਹੀਂ ਪਾ ਰਹੇ। ਲੋਕਾਂ ਦਾ ਗੁੱਸਾ ਜਿੱਧਰ ਤੁਸੀਂ ਇਸ਼ਾਰਾ ਕੀਤਾ, ਮੈਨੂੰ ਆਪ ਜਿਹੜਾ ਜੀ ਉਹ ਲੱਗਦਾ ਇਹਦੇ ਵਿੱਚ ਸਿਆਸੀ ਪਾਰਟੀਆਂ ਦੇ ਕੁਝ ਜਿਹੜੇ ਲੋਕ ਆ ਉਹ ਹੋ ਸਕਦੇ ਆ ਤੋੜਨ ਭੰਨਣ ਵਾਲੇ ਮਾਮਲੇ, ਕਿਉਂਕਿ ਸਿਆਸੀ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ। ਸਿੱਧਾ ਤਾਂ ਆ ਨਹੀਂ ਸਕਦੀਆਂ ਉਹ ਕਿ ਸੰਘਰਸ਼ ਨੂੰ ਕਿਸੇ ਤਰੀਕੇ ਦੇ ਨਾਲ ਤਾਰਪੀਡੋ ਜਿਹੜਾ ਉਹ ਕੀਤਾ ਜਾ ਸਕੇ। ਉਹਨਾਂ ਨੂੰ ਦੁੱਖ ਹੀ ਇਸ ਗੱਲ ਦਾ ਕਿ ਇਹਦੇ ਵਿੱਚ ਕੋਈ ਹਿੰਸਾ ਨਹੀਂ ਹੋਈ, ਕੋਈ ਤੋੜ ਭੰਨ ਨਹੀਂ ਹੋਈ, ਕੋਈ ਸਾੜ ਫੂਕ ਨਹੀਂ ਹੋਈ। ਫਿਰ ਅੰਦੋਲਨ ਏਡਾ ਵੱਡਾ ਕਿਵੇਂ ਜਿਹੜਾ ਦੀ ਉਹ ਖੜਾ ਹੋ ਗਿਆ। ਕਿਸਾਨ ਜਥੇਬੰਦੀਆਂ ਦੀ ਕੀਤੀ ਅਪੀਲ ਦੇ ਉੱਤੇ ਵਿਚਾਰ ਜਿਹੜਾ ਦੀ ਉਹ ਜ਼ਰੂਰ ਕਰਨਾ ਚਾਹੀਦਾ। ਨੰਬਰ ਪੋਰਟ ਕਰਾਓ, ਜਿਹੜਾ ਤੁਹਾਡੇ ਕੋਲੇ ਤਰੀਕਾ ਜਿਹੜਾ ਕਿ ਤੁਹਾਡੇ ਤੁਸੀਂ ਕਹਿ ਲਓ ਕਿ ਹੱਕ ਵੀ ਹੈ, ਤੁਸੀਂ ਕਰਵਾ ਸਕਦੇ ਹੋ। ਕਿਸੇ ਵੀ ਕੰਪਨੀ ਦੇ ਨਾਲ ਤੁਸੀਂ ਜਾ ਸਕਦੇ ਹੋ। ਇਹ ਤੋੜ ਭੰਨ ਜਿਹੜੀ ਹੈ ਜੀ ਉਹ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਵੇਲੇ ਸੰਘਰਸ਼ ਜਿਹੜਾ ਉਹ ਪੀਕ ਦੇ ਉੱਤੇ ਆ, ਔਰ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਤੋੜ ਭੰਨ ਵਾਲੀ ਕਾਰਵਾਈ ਆ ਉਹ ਬਿਨਾਂ ਕਿਸੇ ਸ਼ੱਕ ਦੇ ਢਾਹ ਲਾ ਸਕਦੀ ਆ। ਇਹ ਜਿਹੜਾ ਗੋਦੀ ਮੀਡੀਆ ਜਿਹਦਾ ਜ਼ਿਕਰ ਵੀ ਆਪਾਂ ਕੀਤਾ ਰਿਪੋਰਟ ਦੇ ਵਿੱਚ ਵੀ, ਉਹ ਤਾਂ ਲੱਭਦਾ ਫਿਰਦਾ, ਆਦਮਬੋ ਕਰਦਾ ਫਿਰਦਾ ਵੀ ਕਿੱਥੋਂ ਕੋਈ ਚੀਜ਼ ਲੱਭੇ। ਇਹ ਪੌਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਮੈਂ ਪੁੱਛਣਾ, ਜਿਹੜਾ ਹੁਣ ਆਪਾਂ ਮੀਡੀਆ ਆਪਣਾ ਕਹਿੰਦਾ ਜੀ ਸਾਡੇ ਨਾਲ ਰਿਲੀਜੀਅਸ ਲੋਕ ਆ ਕੇ ਸਾਡੇ ਨਾਲ ਗੱਲਬਾਤ ਕਰਨ, ਡਿਬੇਟ ਕਰਨ, ਕੋਈ ਸੋਸ਼ਲ ਜਿਹੜੇ ਲੋਕ ਗੱਲ ਕਰਨ, ਤੇ ਫਿਰ ਜੇ ਕੋਈ ਗੱਲ ਕਰਦਾ ਉਹਨੂੰ ਇਨਸਲਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਾਂ ਉਹਨੂੰ ਜਿੱਦਾਂ ਆਪਣੇ ਨਿਊਜ਼ੀਲੈਂਡ ਦੇ ਵਿੱਚ ਹੋਇਆ ਰਾਈਟ ਇੰਸੀਡੈਂਟ ਹੋਇਆ। ਹੁਣ ਅੱਗੇ ਤਾਂ ਆਪਣੇ ਲੋਕ ਜਾਨਵਰਾਂ ਨੂੰ ਪੜ੍ਹਾਉਂਦੇ ਸੀ, ਉਹਦੀ ਇੰਜੋਏ ਕਰਦੇ। ਅੱਜ ਕੱਲ੍ਹ ਇੱਦਾਂ ਲੱਗਦਾ ਵੀ ਹਿਊਮਨ ਆਪਸ ਵਿੱਚ ਦੀ ਜਿਹੜਾ ਇਕਨੋਮਿਕ ਬੇਸ ਸਿਸਟਮ ਨੇ ਉਹ ਹਿਊਮਨ ਨੂੰ ਪੜ੍ਹਾਉਣਾ ਉਹ ਸ਼ੁਰੂ ਕਰ ਲਿਆ। ਉਹ ਲੋਕ ਐਂਟਰਟੇਨ ਵੀ ਇਹਨੂੰ ਇਨਸਲਟ ਕੀਤੀ ਜੀ, ਉਹਨੂੰ ਸਟੈਪ ਕਰਤਾ, ਉਹਨੂੰ ਬੜੇ ਲੋਕ ਖੁਸ਼ ਹੁੰਦੇ ਵੀ ਇਹਦਾ ਕੀ ਐਂਡ ਹੋਊਗਾ ਕੋਈ, ਜਾਂ ਵੀ ਇੱਦਾਂ ਹੀ ਚੱਲੂਗਾ ਕੰਮ ਜਿਵੇਂ ਨਿਊਜ਼ੀਲੈਂਡ ਦੇ ਵਿੱਚ ਪਹਿਲਾਂ ਉਹਨਾਂ ਨੇ ਜਿਹੜਾ ਮੀਡੀਆ ਸੀ ਰਿਪੋਰਟ ਦਿੱਤੀ, ਸਹੀ ਰਿਪੋਰਟ ਦਿੱਤੀ ਵੀ ਉਹ ਇਨਸਲਟ ਕਰਦਾ ਸੀ ਲੋਕਾਂ ਨੂੰ, ਰਿਲੀਜੀਅਸ ਲੋਕਾਂ ਨੂੰ। ਹੁਣ ਉਹ IT ਬੈਂਕ ਉਹਨਾਂ ਦਾ ਵੀ ਉਹ ਐਕਟਿਵ ਹੋ ਗਿਆ ਵੀ ਉਹ ਰਿਲੀਜੀਅਸ ਲੋਕਾਂ ਨੂੰ ਟੈਰਰਿਸਟ ਪ੍ਰੋਟੈਕਟ ਕਰਨ ਤੇ ਹੁਣ ਲੱਗਿਆ ਹੋਇਆ ਰਾਈਟ ਵੀ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ। ਜਿਵੇਂ ਆਪਣੇ ਇੰਡੀਆ ਦੇ ਵਿੱਚ ਕੋਈ ਖਾ ਪੰਚਾਇਤਾਂ ਜਾਂ ਹੋਰ ਇਹਨਾਂ ਤੇ ਜਾਂ ਆਪਣੇ ਕੋਈ ਰਿਲੀਜੀਅਸ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਅਟੈਕ ਕੀਤਾ ਜਾਂਦਾ ਵੀ ਇਹਨਾਂ ਵੀ ਇਹ ਕੀ ਐਂਡ ਹੋਊਗਾ ਕਿ ਜਾਂ ਇਹ ਇੱਦਾਂ ਹੀ ਚੱਲੂ? ਥੈਂਕ ਯੂ। ਉਹਦਾ ਕੁਛ ਤਾਂ ਚੱਲਦਾ ਆਇਆ, ਇਹ ਜਿਹੜੀਆਂ ਚੀਜ਼ਾਂ ਦੀ ਉਹ ਚੱਲਦੀਆਂ ਹੀ ਰਹਿਣੀਆਂ ਨੇ। ਵੈਸੇ ਜਿਹੜੇ ਲੋਕ ਨੇ ਉਹਨਾਂ ਨੂੰ ਸਿਆਣੇ ਹੋਣਾ ਜਿਹੜਾ ਉਹ ਪਊਗਾ। ਆਈ ਥਿੰਕ ਅਰਨਬ ਗੋਸਵਾਮੀ ਵਾਲੇ ਮਾਮਲੇ ਦੇ ਉੱਤੇ ਇੱਕ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸੀ, ਕੰਟਰੋਵਰਸੀ ਬੜੀ ਹੋਈ ਸੀ ਉਸ ਜ਼ਮਾਨਤ ਦੇ ਬਾਰੇ ਦੇ ਵਿੱਚ, ਪਰ ਉਹ ਫੈਸਲੇ ਦੇ ਵਿੱਚ ਕੁਛ ਲਾਈਨਾਂ ਨੇ ਜਿਹੜੀਆਂ ਬੜੀਆਂ ਵਧੀਆ ਨੇ ਮੇਰੀ ਜੱਜ। ਉਹਦੇ ਵਿੱਚ ਇਹ ਟਿੱਪਣੀ ਕੀਤੀ ਗਈ ਆ ਕਿ ਜਿਹੜੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗਦੀ ਉਹਨੂੰ ਤੁਸੀਂ ਨਾ ਸੁਣੋ,
ਜਿਹੜੀ ਚੀਜ਼ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਉਹਨੂੰ ਨਾ ਪੜ੍ਹੋ। ਇਹ ਬੈਸਟ ਤਰੀਕਾ ਜਿਹੜਾ ਜੀ ਉਹ ਇਹ ਹੈ ਇਸ ਸਾਰੀ ਕੰਟਰੋਵਰਸੀ ਤੋਂ ਬਚਣ ਦਾ। ਜੇ ਕੋਈ ਚੀਜ਼ ਮੈਨੂੰ ਨਹੀਂ ਚੰਗੀ ਲੱਗਦੀ ਤਾਂ ਮੈਂ ਉਹਨੂੰ ਨਹੀਂ ਸੁਣਦਾ ਜਾਂ ਉਹਨੂੰ ਮੈਂ ਅੱਗੇ ਜਿਹੜਾ ਜੀ ਉਹ ਲੰਘ ਜਾਂਦਾ। ਹਾਂ ਇਹ ਵੀ ਆ, ਜੇ ਤੁਸੀਂ ਸੁਣ ਵੀ ਲਈ, ਜੇ ਤੁਸੀਂ ਪੜ੍ਹ ਵੀ ਲਈ ਤੇ ਉਹਦੇ ਉੱਤੇ ਰਿਐਕਟ ਨਾ ਕਰੋ, ਘੱਟੋ ਘੱਟ ਤੁਰੰਤ ਰਿਐਕਟ ਜਿਹੜਾ ਜੀ ਉਹ ਨਾ ਕਰੋ। ਜਿਹੜਾ ਸੋਸ਼ਲ ਮੀਡੀਆ ਨਾ ਉਹਨੇ ਜਿਹੜੀ ਪੇਸ਼ੈਂਸ ਹੈ ਉਹ ਲੋਕਾਂ ਦੀ ਘਟਾ ਦਿੱਤੀ, ਬਹੁਤ ਜ਼ਿਆਦਾ ਘਟਾਤੀ। ਇਹਦੇ 'ਚ ਪੇਸ਼ੈਂਸ ਜਿਹੜੀ ਆ ਉਹ ਮਤਲਬ ਕਿ ਐਜ਼ ਸੂਨ ਤੁਸੀਂ ਕੋਈ ਚੀਜ਼ ਪੜ੍ਹਦੇ ਹੋ, ਤੁਸੀਂ ਕੋਈ ਚੀਜ਼ ਵੇਖਦੇ ਹੋ, ਤੁਸੀਂ ਕੋਈ ਚੀਜ਼ ਸੁਣਦੇ ਹੋ, ਤੁਸੀਂ ਤੁਰੰਤ ਰਿਐਕਟ ਕਰਨ ਦੇ ਵਾਸਤੇ ਭੱਜ ਪੈਂਦੇ ਹੋ। ਅਕਸਰ ਤੁਸੀਂ ਸੋਸ਼ਲ ਮੀਡੀਆ ਦੇ ਗਰੁੱਪਾਂ ਦੇ ਵਿੱਚ ਜਿਹੜੇ WhatsApp ਦੇ ਗਰੁੱਪ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਦੇਖੀ ਹੋਊਗੀ ਵੀ ਕੋਈ ਇੱਕ ਚੀਜ਼ ਆਈ, ਕੋਈ ਫੋਟੋ ਦੇ ਰੂਪ ਦੇ ਵਿੱਚ ਹੈ, ਕੋਈ ਲਿਖਤ ਦੇ ਰੂਪ ਦੇ ਵਿੱਚ ਹੈ, ਉਹ ਬੇਤਰੇ ਦੀ ਫਾਰਵਰਡ ਜਿਹੜੀ ਜੀ ਉਹ ਕਰੀ ਜਾਂਦੇ। ਇਹ ਬਿਨਾਂ ਵੇਖੇ ਤੋਂ ਵੀ ਉੱਪਰ ਜਿਹੜੇ ਮੈਂਬਰ ਨੇ ਉਹਨਾਂ ਨੇ ਪਹਿਲਾਂ ਇਹ ਭੇਜੀ ਤਾਂ ਨਹੀਂ ਹੋਈ। ਇੱਕੋ ਚੀਜ਼ ਜਿਹੜੀ ਆ ਉਹ 6-6 7-7 ਵਾਰੀ ਗਰੁੱਪਾਂ ਦੇ ਵਿੱਚ ਆ ਜਾਂਦੀ ਹੈ। ਉਹ ਕਾਲਾਪਨ ਹੈ ਜਿਹੜਾ ਸੋਸ਼ਲ ਮੀਡੀਆ ਦੇ ਆਉਣ ਕਰਕੇ ਜਿਹੜਾ ਜੀ ਆਇਆ। ਤੁਰੰਤ ਰਿਐਕਟ ਜਿਹੜਾ ਕਿਸੇ ਵੀ ਚੀਜ਼ ਦੇ ਉੱਤੇ ਕਰਨਾ, ਮੈਂ ਨਿੱਜੀ ਤੌਰ ਦੇ ਉੱਤੇ ਜਿਹੜਾ ਜੀ ਇਹ ਮਹਿਸੂਸ ਕਰਦਾ ਕਿ ਬਜਾਏ ਇਹਦੇ ਕਿ ਇੱਦਾਂ ਦੀਆਂ ਜਿਹੜੀਆਂ ਜੀ ਉਹ ਕੰਟਰੋਵਰਸੀ ਹੋਣ, ਜਿਹੜੀ ਚੀਜ਼ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਸੀਂ ਉਹਨੂੰ ਨਾ ਸੁਣੋ, ਤੁਸੀਂ ਅੱਗੇ ਜਿਹੜਾ ਜੀ ਉਹ ਲੱਗ ਜਾਓ। ਤੁਹਾਡੇ ਕੋਲੇ ਹੋਰ ਚੋਇਸ ਬੜੀ ਪਈ ਹੈ, ਬੜਾ ਕੁਛ ਪੜ੍ਹਨ ਦੇ ਵਾਸਤੇ ਜਿਹੜਾ ਜੀ ਉਹ ਪਿਆ। ਜੇ ਕੋਈ ਚੰਗੀ ਲੱਗਦੀ ਹੈ ਚੀਜ਼ ਉਹਨੂੰ ਸੁਣ ਲਓ, ਜੇ ਕੋਈ ਚੰਗੀ ਲੱਗਦੀ ਹੈ ਉਹਨੂੰ ਤੁਸੀਂ ਪੜ੍ਹ ਲਓ। ਔਰ ਖ਼ਾਸ ਤੌਰ ਦੇ ਉੱਤੇ ਤੁਰੰਤ ਰਿਐਕਟ ਕਰਨਾ, ਇਹ ਉਹਦੇ ਵਿੱਚੋਂ ਬਹੁਤੀਆਂ ਕੰਟਰੋਵਰਸੀਜ਼ ਜਿਹੜੀਆਂ ਜੀ ਉਹ ਨਿਕਲ ਰਹੀਆਂ ਨੇ। ਜਿਹੜਾ ਕਿਸੇ ਨੂੰ ਦਬਾਉਣਾ, ਹਿੰਸਾ ਦੇ ਨਾਲ ਜਾਨਲੇਵਾ ਕਿਸੇ ਦੇ ਉੱਤੇ ਹਮਲਾ ਜਿਹੜਾ ਜੀ ਉਹ ਕਰਨਾ, ਉਹ ਕਿਸੇ ਵੀ ਮੁਲਕ ਦਾ ਕਾਨੂੰਨ ਇਹਦੀ ਪਰਮਿਸ਼ਨ ਨਹੀਂ ਦਿੰਦਾ ਜੀ। ਅੱਗੇ ਜੁੜਨੇ ਬਿੰਦਰ ਤੋਂ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਪੰਨੂ ਸਾਹਿਬ, ਜਿਹੜਾ EVM ਨਾਲ ਵੋਟਾਂ ਪੈਂਦੀਆਂ ਵਾ, ਇਹ ਤੇ ਕੌਣ ਕੇਸ ਪਾਵੇ ਤੇ ਬੰਦ ਹੋ ਸਕਦੀਆਂ? ਜਿੱਦਾਂ ਹੁਣ ਬਹੁਤ ਸਾਰੇ ਲੋਕੀ ਲਾਈਕ ਨਹੀਂ ਕਰਦੇ EVM ਚ, ਕਹਿੰਦੇ ਹੇਰਾ ਫੇਰੀ ਹੁੰਦੀ ਆ। ਇਹ ਚੋਣ ਕਮਿਸ਼ਨ ਬੰਦ ਕਰ ਸਕਦਾ ਜਾਂ ਸੁਪਰੀਮ ਕੋਰਟ ਤੇ ਕੋਈ ਕੇਸ ਪਾਵੇ ਤੇ ਬੰਦ ਹੋ ਸਕਦੀਆਂ ਜਾਂ ਨਹੀਂ? ਥੈਂਕ ਯੂ। ਦੇਖੋ, ਨਹੀਂ ਵਾਲੀ ਤਾਂ ਗੱਲ ਨਹੀਂ ਹੈਗੀ, ਪਰ ਇਹ ਹੈ ਕਿ ਇਹ ਪਾਰਲੀਮੈਂਟ ਜਿਹੜਾ ਜੀ ਉਹ ਪਾਸ ਕਰੇ ਤੇ ਉਹ ਫਿਰ ਚੋਣ ਕਮਿਸ਼ਨ ਜਿਹੜਾ ਜੀ ਉਹਨੂੰ ਲਾਗੂ ਕਰੂਗਾ ਜੀ, ਅਦਰਵਾਈਜ਼ ਹੋਣੀਆਂ। ਅਸਲ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੂੰ ਡਰ ਇੱਕੋ ਗੱਲ ਦਾ ਹੈ, ਇਸੇ ਗੱਲ ਦਾ ਹੈ ਵੀ ਤੇ ਇਹ ਖੇਤੀ ਕਾਨੂੰਨ ਸਾਨੂੰ ਵਾਪਸ ਲੈਣੇ ਪੈਂਦੇ ਆ। ਉਹਨੂੰ ਪਤਾ ਬਹੁਤ ਸਾਰੀਆਂ ਹੋਰ ਮੂਵਮੈਂਟ ਜਿਹੜੀਆਂ ਨੇ, ਸੰਘਰਸ਼ ਬਹੁਤ ਸਾਰੇ ਹੋਰ ਜਿਹੜੇ ਉਹ ਉੱਠਣਗੇ, ਵੱਖ-ਵੱਖ ਸੂਬਿਆਂ ਤੋਂ ਉੱਠਣਗੇ ਤੇ ਉਹ ਉਹਨਾਂ ਦੇ ਵਿੱਚ ਸ਼ਾਇਦ ਮੇਰੀ ਜਾ ਕੇ ਮੈਨੂੰ ਲੱਗਦਾ ਇੱਕ ਵੱਡਾ ਸੰਘਰਸ਼ ਜਿਹੜਾ ਜੀ ਉਹ EVM ਦੇ ਰੂਪ ਦੇ ਵਿੱਚ ਉੱਠੂਗਾ। ਜਦੋਂ ਵੀ ਜਿਹੜਾ ਜੀ ਉਹ ਉੱਠਿਆ, ਕਿੰਨੇ ਚਿਰ ਬਾਅਦ ਉੱਠਦਾ ਨਹੀਂ ਪਤਾ, ਉਦੋਂ ਫਿਰ ਸਰਕਾਰ ਨੂੰ ਇਹ ਤਬਦੀਲੀਆਂ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਉੱਠੂਗਾ ਜ਼ਰੂਰ, ਇਹ ਮੇਰੀ ਗੱਲ ਯਾਦ ਰੱਖਣਾ। ਉਹਨੂੰ ਮਹੀਨੇ ਲੱਗ ਸਕਦੇ ਆ, ਉਹਨੂੰ ਸਾਲ ਲੱਗ ਸਕਦੇ ਆ, ਉੱਠੂਗਾ ਜ਼ਰੂਰ ਕਿਸੇ ਨਾ ਕਿਸੇ ਸਮੇਂ। ਜੇ ਕੋਈ EVM ਬਣ ਕੇ ਆਉਂਦੀਆਂ ਜਾਪਾਨ ਤੋਂ, ਉੱਥੇ ਵੀ ਬੈਲਟ ਪੇਪਰ ਦੇ ਨਾਲ ਚੋਣ ਹੁੰਦੀ ਹੈ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ। ਜਿਵੇਂ ਪ੍ਰਧਾਨ ਮੰਤਰੀ ਜੀ ਬੜਾ ਰੌਲਾ ਕਰੀ ਜਾਂਦੇ, 9 ਕਰੋੜ ਬੰਦਿਆਂ ਨੂੰ 18 ਕਰੋੜ ਰੁਪਈਆ ਵੰਡਤਾ, ਜਿਵੇਂ 6ਵੀਂ ਜਾਂ 7ਵੀਂ ਕਿਸ਼ਤ ਆ, ਬਈ 2-2 ਹਜ਼ਾਰ ਰੁਪਈਆ ਇੱਕ ਖਾਤੇ 'ਚ ਪਾ ਦਿੱਤਾ ਵੀ ਇੱਕ ਕਿਸਾਨ ਦੇ। ਪਰ ਜੇ ਤੁਸੀਂ ਡੀਪਲੀ ਦੇਖੋਗੇ ਤਾਂ ਇਹ ਇੱਕ ਦਿਨ ਦੇ 16 ਰੁਪਈਏ 32 ਪੈਸੇ ਬਣਦੇ ਆ। 16 ਰੁਪਈਏ 32 ਪੈਸੇ ਨਾਲ ਅੱਜ ਦੇ ਦਿਨ ਕੀ ਆਉਂਦਾ ਆ? ਕੀ ਇਹ ਜਿਹੜੀਆਂ ਵਿਰੋਧੀ ਪਾਰਟੀਆਂ ਜਾਂ ਦੂਸਰਾ ਇਹ ਮੁੱਦਾ ਨਹੀਂ ਬਣਾਉਂਦੀਆਂ ਜਾਂ ਚੁੱਪ ਕਰਕੇ ਕਿਉਂ ਸੁਣੀ ਜਾਂਦੀਆਂ ਇਹ, ਜਾਂ ਲੋਕ ਨਹੀਂ ਇਹਦੇ ਬਾਰੇ ਬੋਲਦੇ? ਬਈ ਜਿਹੜੇ 4 ਮੈਂਬਰ ਹੋਣਗੇ ਉਹਨੂੰ 4 ਰੁਪਈਏ ਤੇ 8 ਪੈਸੇ ਮਤਲਬ ਇੱਕ ਦਿਨ ਦੇ ਬਣਦੇ ਆ, ਤੇ ਰੌਲਾ ਕਰਨ ਵਾਸਤੇ ਇਹ TV ਚੈਨਲਾਂ ਤੇ ਸਾਰਾ ਕਰੀ ਜਾਂਦਾ, ਮੈਂ ਉਹ ਕਰਤਾ ਕਿਸਾਨਾਂ ਦਾ, ਉਹ ਕਰਦਾ। ਦੱਸਿਓ ਇਹਦੇ ਬਾਰੇ ਜਰਾ। ਬੋਲ ਰਹੇ ਆ ਜੀ, ਬੋਲ ਰਹੇ ਆ, ਲੋਕ ਬੋਲ ਰਹੇ ਆ, ਬਹੁਤ ਉੱਚੀ ਆਵਾਜ਼ ਦੇ ਵਿੱਚ ਬੋਲ ਰਹੇ ਆ। ਸਿਆਸੀ ਪਾਰਟੀਆਂ ਵਾਲਿਆਂ ਨੂੰ ਛੱਡੋ, ਬਾਕੀ ਹੋਰ ਬਥੇਰੇ ਜਿਹੜਾ ਦੀ ਉਹ ਆਵਾਜ਼ ਨਾ, ਇਹ ਉਹਨਾਂ ਦੇ ਵੱਲੋਂ ਦਿੱਤੀ ਗਈ 2000 ਦੀ ਰਿਸ਼ਵਤ ਜਿਹੜੀ ਸੀ ਉਹ ਫਲॉप ਸ਼ੋ ਹੋ ਗਿਆ। ਇਸੇ ਕਰਕੇ ਹੋ ਗਿਆ ਕਿ ਲੋਕ ਅਵੇਅਰ ਨੇ। ਇਸੇ ਹੀ ਪਲੇਟਫਾਰਮ ਦੇ ਉੱਤੇ ਮੈਂ ਪਿਛਲੇ ਕਈ ਦਿਨਾਂ ਤੋਂ ਗੱਲ ਜਿਹੜੀ ਦਿੱਤੀ ਹੈ ਜੀ। ਹਾਂ, ਇਹ ਵੀ ਫਿਗਰ ਮੈਂ ਕੱਢ ਕੇ ਵਹੀ ਦਿੱਤੀ ਸੀ ਕਿ 16 ਰੁਪਈਏ 32 ਪੈਸੇ ਜਿਹੜਾ ਜੀ ਉਹ ਇੱਕ ਦਿਨ ਦੇ ਬਣਦੇ ਆ। ਔਰ ਇਹ ਪੈਸੇ ਆਏ ਕਿੱਥੋਂ ਆ, ਇਹ ਵੀ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ, ਜਿਹੜੀਆਂ ਰਿਲਾਇੰਸ ਆ ਖਾਸ ਤੌਰ ਦੇ ਉੱਤੇ, ਜਿਹੜੀ ਕਿਸਾਨਾਂ ਦੀ ਉਹਨੇ ਇੰਸ਼ੋਰੈਂਸ ਕੀਤੀ, ਕਿਸੇ ਨੂੰ ਦਿੱਤਾ ਕਲੇਮ ਤਾਂ ਕਿਸੇ ਨੂੰ ਵੀ ਨਹੀਂ ਦਿੱਤਾ। ਉਹ ਕਿੰਨਾ ਪੈਸਾ ਜਿਹੜਾ ਜੀ ਉਹ ਬਣਾਇਆ, ਇਹ ਉੱਥੋਂ ਪੈਸੇ ਥੋੜੇ ਜਿਹੇ ਜਿਹੜੇ ਜੀ ਉਹ ਦੇ ਦਿੱਤੇ ਆ। ਰਿਸ਼ਵਤ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਵਿੱਚ ਜਿੱਥੇ ਜ਼ਿਆਦਾ ਇਹ ਸੰਘਰਸ਼ ਇਸ ਵੇਲੇ ਮਗਿਆ ਹੋਇਆ, ਰਾਜਸਥਾਨ ਸਣੇ,
ਉਹਨਾਂ ਨੇ ਰਿਜੈਕਟ ਕੀਤਾ ਇਸ 2-2000 ਰੁਪਏ। ਲੋਕ ਇਹ ਕਹਿ ਰਹੇ 2000 ਰੁਪਇਆ ਆ ਗਿਆ, ਇਹਦਾ ਡੀਜ਼ਲ ਪਾਓ ਤੇ ਦਿੱਲੀ ਪਹੁੰਚੋ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰੋਤੇ, ਸਾਨੂੰ ਜੋੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ